ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਇਸ ਸਮੇਂ ਪ੍ਰੋਗਰਾਮ ਸੁਣ ਰਹੇ ਹੋ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਸੋ ਕਰਦੇ ਆ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਸੋ ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ। ਜੇ ਟਰਕੀਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਲਿਊਬ ਐਂਡ ਟਰੱਕ ਵਾਸ਼ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਟਰੱਕ ਵਾਸ਼ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਵਾਉਣਾ ਹੈ, 에ਅਰ ਬ੍ਰੇਕਸ ਦਾ ਕੰਮ ਕਰਵਾਉਣਾ ਹੈ, ਨਵੇਂ ਪੁਰਾਣੇ ਟਾਇਰ ਖਰੀਦਣੇ ਨੇ ਤਾਂ ਸੈਂਟਾਨੇਲਾ ਦੇ ਵਿੱਚ ਲੋਕੇਸ਼ਨ ਹੈ। ਨਿੰਮਾ ਸਹੂਤਾ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਿੱਜਰ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਸੋ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਕਰਦੇ ਹਾਂ ਜੀ ਰੁੱਖ ਖਬਰਾਂ ਦਾ। ਤੇ ਸਭ ਤੋਂ ਪਹਿਲਾਂ 4 ਦਸੰਬਰ ਨੂੰ ਹੋਣ ਵਾਲੀ ਘਟਨਾ ਤੋਂ ਬਾਅਦ ਜਿਹੜਾ ਇੱਕ ਤਰੀਕੇ ਦੀ ਅਲੱਗ ਚਰਚਾ ਛਿੜ ਗਈ ਸੀ ਕਿ ਜਿਹੜੀ ਧਾਰਮਿਕ ਸਜ਼ਾ ਹੈ ਉਹ ਤਾਂ ਚਲੋ ਇੱਕ ਐਂਗਲ ਹੈ ਸੁਖਬੀਰ ਸਿੰਘ ਬਾਦਲ ਦਾ, ਪਰ ਜੋ ਕੁਝ 4 ਤਰੀਕ ਨੂੰ ਹੁੰਦਾ, ਨਰੈਣ ਸਿੰਘ ਚੌੜਾ ਹੋਣੀ ਅਟੈਕ ਕਰਦੇ ਨੇ, ਗੋਲੀ ਚਲਾਉਂਦੇ ਨੇ, ਪਰ ਉਹਦੇ ਵਿੱਚ ਬਾਲ-ਬਾਲ ਬਚ ਜਾਂਦੇ ਨੇ ਸੁਖਬੀਰ ਸਿੰਘ ਬਾਦਲ। ਹਾਲਾਂਕਿ ਉਸ ਤੋਂ ਬਾਅਦ ਨਰੈਣ ਸਿੰਘ ਚੌੜਾ ਦੀ ਵੀ ਪੱਗ ਉਤਾਰ ਦਿੱਤੀ ਜਾਂਦੀ ਹੈ ਤੇ ਆਖਰਕਾਰ ਕਰੀਬ 3 ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ, ਸਾਰਾ ਚੱਲਣ ਤੋਂ ਬਾਅਦ ਤੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ। ਪਾਇਓ ਤਾਂ ਮਿੰਟੂ ਜੀ ਇਸ ਤੇ ਚਾਨਣਾ ਕਿ ਕਿਹਨਾਂ ਸ਼ਰਤਾਂ ਦੇ ਆਧਾਰ ਤੇ ਜ਼ਮਾਨਤ ਮਿਲੀ ਹੈ। ਦੇਖੋ ਗੱਲ ਇਹ ਆ ਕਿ ਜਿਹੜੇ ਇਹ ਕੇਸ ਹੁੰਦੇ ਆ ਨਾ, ਜਿੱਦਾਂ ਇਹਨੂੰ ਅਟੈਂਪਟ ਮਰਡਰ ਹੀ ਕਹਾਂਗੇ ਆਪਾਂ। ਹਾਲਾਂਕਿ ਮੈਨੂੰ ਐਗਜ਼ੈਕਟ ਧਾਰਾ ਦਾ ਨਹੀਂ ਪਤਾ ਕਿਹੜੀ ਕਿਹੜੀ ਆ, ਪਰ ਜਦੋਂ ਕੋਈ ਫਾਇਰਿੰਗ ਦੀ ਘਟਨਾ ਹੁੰਦੀ ਆ, ਕਿਸੇ ਤੇ ਆਪਾਂ ਫਾਇਰ ਕਰਦੇ ਆ, ਫਾਇਰ ਚਾਹੇ ਮਿਸ ਹੋ ਜਾਂਦਾ, ਚਾਹੇ ਸਾਈਡ ਤੋਂ ਮਤਲਬ ਕਿ ਲੰਘ ਜਾਂਦਾ, ਜਾਂ ਹਵਾਈ ਫਾਇਰ ਵੀ ਹੋ ਜਾਂਦਾ ਕਈ ਵਾਰੀ, ਤਾਂ ਮਤਲਬ ਕਿ ਕਹਿ ਸਕਦੇ ਆ ਆਪਾਂ ਕਿ ਉਹ ਅਟੈਂਪਟ ਮਰਡਰ ਹੀ ਹੁੰਦਾ। ਤਾਂ ਇਹ ਵੀ ਕਿਉਂਕਿ BNS ਹੈ ਨਾ, ਅੱਗੇ ਆਪਾਂ 307 ਤੋਂ ਜਾਣੂ ਸੀ, ਹੁਣ ਇਹਦੇ 'ਚ ਪਤਾ ਨਹੀਂ ਕਿਹੜੀ ਧਾਰਾ ਲੱਗਦੀ ਹੈ ਕਿਹੜੀ ਨਹੀਂ। ਤਾਂ ਖੈਰ ਗੱਲ ਇਹ ਆ ਕਿ ਦੇਖੋ ਜੋ ਵੀ ਹੋਇਆ ਮੰਦਭਾਗਾ ਸੀ। ਉਸ ਵੇਲੇ ਵੀ ਮੈਂ ਇਸ ਚੀਜ਼ ਨੂੰ ਕਿਹਾ ਸੀਗਾ ਕਿ ਨਹੀਂ, ਦਰਬਾਰ ਸਾਹਿਬ ਕੰਪਲੈਕਸ ਵਿਖੇ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਜਿਹੜੀ ਹੈ ਉਹ ਠੀਕ ਨਹੀਂ ਹੈ। ਦੂਜੀ ਚੀਜ਼ ਕਿ ਦੇਖੋ ਇਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ ਹੈ ਕਿ ਸਜ਼ਾ ਕਈ ਵਾਰ ਯਕੀਨਨ ਹੋ ਜਾਂਦੀ ਹੈ। ਇਹ ਮੈਂ ਤੁਹਾਨੂੰ ਇੱਕ ਤਜਰਬੇ ਦੇ ਆਧਾਰ ਤੇ ਦੱਸਦਾ ਗੱਲ ਕਿ ਇਹੋ ਜਿਹੇ ਕੇਸਾਂ ਦੇ ਵਿੱਚ ਸਜ਼ਾ ਅੱਗੇ ਚੱਲ ਕੇ ਹੋ ਜਾਂਦੀ ਹੈ, ਪਰ ਜ਼ਮਾਨਤ ਜਿਹੜੀ ਅਰਲੀ ਸਟੇਜ ਤੇ ਹੁੰਦੀ ਉਹ ਮਿਲ ਜਾਂਦੀ ਹੈ। ਯਾਨੀ ਇਰਾਦਾ ਕਤਲ ਜਿਹੜੇ ਜਾਂ ਇਸ ਤਰ੍ਹਾਂ ਦੇ ਹਮਲੇ ਦੇ ਕੇਸ ਹੁੰਦੇ ਨੇ ਗੁਰਪ੍ਰੀਤ ਜੀ, ਉਹਨਾਂ ਦੇ ਵਿੱਚ ਬੇਲ ਮਿਲ ਜਾਂਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਤਾਂ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਜਾਣੀ ਸੀ। ਹਾਲਾਂਕਿ ਉਹ ਮੁਕੱਦਮਾ ਕੇਸ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ, ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਤਜਰਬਾ ਕਾਂਕੜੇ ਹੈ ਕਿ ਇਹਦੇ ਵਿੱਚ ਜਿਵੇਂ ਗਵਾਹੀਆਂ ਵਗੈਰਾ ਜਿਹੜੀਆਂ ਹੁੰਦੀਆਂ ਨੇ ਠੋਸ ਹੋ ਜਾਂਦੀਆਂ ਨੇ, ਤਾਂ ਬਹੁਤ ਮਤਲਬ ਕਿ ਔਖਾ ਹੋ ਜਾਂਦਾ ਨਿਕਲਣਾ ਇਹੋ ਜਿਹੇ ਮੁਕੱਦਮੇ 'ਚ, ਪਰ ਜ਼ਮਾਨਤ ਮਿਲ ਜਾਂਦੀ ਹੈ। ਜ਼ਮਾਨਤ 3-4 ਮਹੀਨੇ ਕਸਟਡੀ 'ਚ ਰਿਹਾ ਬੰਦਾ, ਤੁਸੀਂ 3 ਮਹੀਨੇ ਸਮਾਂ ਕਿਹਾ, ਪਰ 4 ਦਸੰਬਰ ਤੋਂ ਜੇ ਆਪਾਂ 4 ਮਾਰਚ ਲਾਈਏ 3 ਮਹੀਨੇ ਹੋ ਜਾਂਦੇ ਆ, ਤਾਂ ਅੱਗੋਂ 4 ਅਪ੍ਰੈਲ ਆਉਣ ਵਾਲਾ ਹੈ। ਤਾਂ ਇਹਦਾ ਮਤਲਬ ਕਿ 3 ਮਹੀਨੇ ਲਗਭਗ 20 ਦਿਨ ਕਸਟਡੀ ਹੋ ਗਈ। 90 ਤੇ 20, 9 ਤੇ 2 11, 110 ਦਿਨ ਹੋ ਗਏ। ਤਾਂ ਇਹਦਾ ਚਲਾਨ ਪੇਸ਼ ਹੋ ਗਿਆ ਹੋਏਗਾ, ਟੂ ਕੋਰਟ ਕਰ ਦਿੱਤਾ ਹੋਏਗਾ ਚਲਾਨ। ਜਦੋਂ ਚਾਰਜਸ਼ੀਟ ਫਾਈਲ ਹੋ ਜਾਂਦੀ ਹੈ ਸਰ, ਉਸ ਤੋਂ ਬਾਅਦ ਡਿਫੈਂਸ ਦਾ ਇੱਕ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਪੱਖ ਹੁੰਦਾ ਹੈ। ਉਹਨਾਂ ਦੀ ਦਲੀਲ ਹੁੰਦੀ ਹੈ ਕਿ ਜਦੋਂ ਹੁਣ ਮੁਲਜ਼ਮ ਨੇ, ਕੋਈ ਵੀ ਮੁਲਜ਼ਮ A B C, ਕਿ ਉਸਨੇ ਆਪਣਾ ਰਿਮਾਂਡ ਕੱਟ ਲਿਆ, ਪੁੱਛਗਿੱਛ ਕਰ ਲਈ, ਤੁਸੀਂ ਮਤਲਬ ਕਿ ਚਲਾਨ ਪੇਸ਼ ਕਰ ਦਿੱਤਾ, ਤਾਂ ਹੁਣ ਟ੍ਰਾਇਲ ਤਾਂ ਜਿਹੜਾ ਉਹਦਾ ਕੋਈ ਸਮਾਂ ਮਿੱਥਿਆ ਨਹੀਂ ਹੁੰਦਾ, ਕੋਈ ਬਾਉਂਡ ਨਹੀਂ ਹੁੰਦਾ ਸਮਾਂ ਕਿ ਇੰਨੇ ਚਿਰ 'ਚ ਖਤਮ ਹੋ ਜਾਏਗਾ। ਟ੍ਰਾਇਲ ਤਾਂ ਹੋ ਸਕਦਾ ਕਿ 15 ਸਾਲ ਚੱਲ ਜਾਵੇ। ਤਾਂ ਕੋਈ ਬੰਦਾ ਕਿਸੇ ਕੇਸ ਦੇ ਵਿੱਚ ਵੱਧ ਤੋਂ ਵੱਧ ਸਜ਼ਾ ਦਾ ਹੱਕਦਾਰ ਹੈ 7 ਸਾਲ, ਤੇ ਉਹਨੂੰ 15 ਸਾਲ ਥੋੜੀ ਬਿਠਾਓਗੇ। ਸੋ ਇਸ ਵਾਸਤੇ ਜ਼ਮਾਨਤ ਇਹਨਾਂ ਚੀਜ਼ਾਂ ਦੇ ਆਧਾਰ ਤੇ ਮਿਲਦੀ ਹੈ। ਤੇ ਹਮੇਸ਼ਾ ਕਾਨੂੰਨ ਇਹ ਸੋਚਦਾ ਹੈ
ਕਿ ਇਹੋ ਜਿਹੇ ਜੀ ਕੇਸਾਂ ਦੇ ਵਿੱਚ ਕਿ ਮਤਲਬ ਕਿ ਜੇਲ੍ਹ ਇੱਕ ਅਪਵਾਦ ਹੈ, ਜ਼ਮਾਨਤ ਇੱਕ ਨਿਯਮ ਹੈ, ਇਹ ਨਿਆਂ ਦਾ ਸਿਧਾਂਤ ਹੈ। ਤਾਂ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਇਹ ਕਿਸੇ ਐਵੇਂ ਨਹੀਂ ਵੀ ਕੋਈ ਸਰਕਾਰ ਇਹਦੇ ਚ ਸ਼ਾਮਲ ਹੈ ਜੀ, ਫਲਾਂ ਫਲਾਂ, ਸਾਡੀਆਂ ਥਿਉਰੀਆਂ ਵੀ ਵੱਖੋ ਵੱਖਰੀਆਂ ਹੁੰਦੀਆਂ, ਇਹ ਕਸਟਡੀ ਦੇ ਆਧਾਰ ਤੇ ਮਿਲ ਜਾਂਦੀ ਹੈ ਕਿ ਜਦੋਂ ਹੁਣ ਚਾਰਜ ਸ਼ੀਟ ਫਾਈਲ ਹੋ ਗਈ, ਜਾਂਚ ਖਤਮ ਹੋ ਗਈ, ਤਾਂ ਫਿਰ ਡਿਫੈਂਸ ਨੇ ਇਹੋ ਹੀ ਕਹਿਣਾ ਕਿ ਜਾਂਚ ਮੁਕੰਮਲ ਹੋ ਗਈ ਹੈ ਜੀ, ਤਾਂ ਹੁਣ ਜੇਲ੍ਹ ਦੇ ਵਿੱਚ ਰੱਖਣ ਦਾ ਕੋਈ ਠੋਸ ਕਾਰਨ ਨਹੀਂ, ਬੇਲ ਜ਼ਮਾਨਤ ਦਾ ਜਿਹੜਾ ਬਾਉਂਡ ਹੈ ਉਹ ਭਰੋ ਤੇ ਰਿਹਾ ਕਰ ਦਿਓ ਜੀ। ਹਾਲਾਂਕਿ ਜਿਵੇਂ ਤੁਸੀਂ ਕਿਹਾ ਕਿ ਸ਼ਰਤਾਂ ਕੀ ਹੋਣਗੀਆਂ, ਇਹ ਤੇ ਜਦੋਂ ਬੇਲ ਬੌਂਡ ਭਰਿਆ ਜਾਏਗਾ ਉਦੋਂ ਪਤਾ ਲੱਗੇਗਾ ਕਿ ਬੇਲ ਬੌਂਡ ਕਿੰਨੇ ਦਾ ਹੋਏਗਾ, ਸ਼ਰਤਾਂ ਕੀ ਹੋਣਗੀਆਂ ਇਹਦੇ ਤੇ, ਉਹ ਸਾਰਾ ਕੁਝ ਬਾਅਦ ਦੇ ਵਿੱਚ ਆ। ਪਰ ਇੱਕ ਦੇਖੋ, ਮੇਰਾ ਆਪਣਾ ਮਤ ਸੀ, ਉਸ ਵੇਲੇ ਵੀ ਮੈਂ ਇਹ ਓਪੀਨੀਅਨ ਦਿੱਤਾ ਸੀਗਾ, ਠੀਕ ਹੈ, ਮੈਂ ਨਰਾਇਣ ਸਿੰਘ ਚੌੜਾ ਦੇ ਐਕਸ਼ਨ ਦੇ ਨਾਲ ਨਹੀਂ ਸਹਿਮਤ, ਪਰ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਮੈਂ ਉਦੋਂ ਵੀ ਆਪਣਾ ਇਹ ਇੱਕ ਵਿਚਾਰ ਸੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਜਾਂ ਕੋਈ ਵੀ ਹੈ, ਮੈਂ ਕਿਸੇ ਨੂੰ ਮਤਲਬ ਕਿ ਮਜਬੂਰ ਨਹੀਂ ਕਰ ਸਕਦਾ, ਮੇਰਾ ਇਹ ਮੰਨਣਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਕੋਲ ਦੋ ਮੌਕੇ, ਮਤਲਬ ਕਿ ਇੱਕ ਤੇ ਕਹਿ ਲਓ ਕਿ ਜ਼ਿੰਦਗੀ ਦੁਬਾਰਾ ਹੈ, ਬਿਲਕੁਲ ਉਹਨਾਂ ਨੇ ਮੌਤ ਦੇਖੀ, ਤੇ ਦੂਸਰਾ ਸੀਗਾ ਕਿ ਸਿਆਸੀ ਤੌਰ ਤੇ ਵੀ ਉਹਨਾਂ ਨੂੰ ਜ਼ਿੰਦਗੀ ਮਿਲ ਸਕਦੀ ਸੀ। ਹੋ ਸਕਦਾ ਅੱਗੇ ਜਾ ਕੇ ਵੀ ਕੁਝ ਸੋਚ ਲਿਆ ਜਾਵੇ ਇਸ ਬਾਬਤ, ਕਿ ਆਪਾਂ ਅੱਗੇ ਦੇਖਿਆ ਬਹੁਤ ਵਧੀਆ ਰਾਜੀਵ ਗਾਂਧੀ ਤੋਂ ਲੈ ਕੇ ਜਾਂ ਹੋਰ ਕਈ ਮਾਮਲਿਆਂ ਦੇ ਵਿੱਚ ਹੈਗਾ ਜਿੱਥੇ ਇਦਾਂ ਦੇ ਫੈਸਲੇ ਲੈ ਗਏ ਕਿ ਪੀੜਤਾਂ ਨੇ ਜਿੱਥੇ ਕਿਹਾ ਕਿ ਠੀਕ ਆ ਸਾਡੇ ਵੱਲੋਂ ਮਾਫੀ ਹੈ। ਤਾਂ ਮਤਲਬ ਸੁਖਬੀਰ ਸਿੰਘ ਬਾਦਲ ਕੋਲ, ਇਹ ਮੇਰਾ ਨਜ਼ਰੀਆ ਸੀ, ਬਹੁਤ ਘੱਟ ਸ਼ਾਇਦ ਮਤ ਉਸ ਟਾਈਮ ਕਿਸੇ ਨੇ ਰੱਖਿਆ ਹੋਏਗਾ, ਤਾਂ ਮੈਂ ਨਜ਼ਰੀਆ ਖੁੱਲ੍ਹੇਆਮ ਰੱਖਿਆ ਸੀਗਾ ਕਿ ਉਹਨਾਂ ਨੂੰ ਚਲੋ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ, ਮੌਤ ਬਿਲਕੁਲ ਕਹਿ ਲਓ ਕਿ ਖਹਿ ਕੇ ਲੰਘੀ ਆ ਕੋਲ, ਪਰ ਸਿਆਸੀ ਜ਼ਿੰਦਗੀ ਵੀ ਉਹਨਾਂ ਨੂੰ ਮਿਲ ਸਕਦੀ ਸੀ, ਯਾਨੀ ਸਿਆਸੀ ਜ਼ਿੰਦਗੀ ਤੋਂ ਭਾਵ ਕਿ ਨਵਾਂ ਜੀਵਨ ਉਸ ਵੇਲੇ ਬਹੁਤ ਵੱਡਾ ਮਾਮਲਾ ਹੋ ਸਕਦਾ ਸੀਗਾ, ਪਰ ਸ਼ਾਇਦ ਉਹਨਾਂ ਨੇ ਫੈਸਲਾ ਸੋਚ ਸਮਝ ਕੇ ਲਿਆ ਹੋਏਗਾ। ਸੋ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ, ਹਰੇਕ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਸੋਚਣ ਦਾ। ਤਾਂ ਬਹਰਹਾਲ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਗਈ। ਅੱਜ ਇੱਕ ਹੋਰ ਵੱਡਾ ਫੈਸਲਾ ਆਇਆ ਕਿ ਰੁਲਦਾ ਸਿੰਘ ਵਾਲਾ ਕੇਸ ਸੀਗਾ ਜਿਹੜਾ ਰਾਸ਼ਟਰੀ ਸਿੱਖ ਸੰਗਤ ਵਾਲਾ, ਉਹਦੇ ਵਿੱਚ ਜਗਤਾਰ ਸਿੰਘ ਤਾਰਾ ਜਿਹੜਾ ਉਹ ਬਰੀ ਮਤਲਬ ਕਿ ਕੇਸ ਦੇ ਵਿੱਚੋਂ ਹੋ ਗਿਆ। ਇਹ ਵੀ ਇੱਕ ਵੱਡੀ ਆਪਾਂ ਕਹਿ ਲਈਏ ਕਿ ਖਬਰ ਬਣ ਜਾਂਦੀ ਆ ਕਿ ਇਹੋ ਜਿਹੇ ਕੇਸ ਜਿਹਦੇ ਵਿੱਚ ਉਸ ਵੇਲੇ ਬਹੁਤ ਤਗੜੇ ਢੰਗ ਦੇ ਨਾਲ ਪ੍ਰਚਾਰਿਆ ਜਾਂਦਾ ਕਿ ਫਲਾਂ ਬੰਦਾ, ਪਰ ਬਾਅਦ ਦੇ ਵਿੱਚ ਉਹ ਕੇਸ ਜਿਹੜੇ ਆ ਉਹ ਡਿੱਗ ਪੈਂਦੇ ਆ ਜੀ ਜੀ। ਸੋ ਇਸੇ ਤਰੀਕੇ ਦੇ ਨਾਲ ਅਗਲੀ ਖਬਰ ਵੀ ਅਦਾਲਤ ਦੇ ਨਾਲ ਹੀ ਜੁੜੀ ਹੋਈ ਹੈ। ਸੋ ਕਰਨਲ ਬਾਠ ਦਾ ਜਿਹੜਾ ਮਾਮਲਾ ਸੀ ਕੁੱਟਮਾਰ ਦਾ, ਉਹ ਅੱਜ ਅਦਾਲਤ ਦੇ ਵਿੱਚ ਉਸ ਤੇ ਸੁਣਵਾਈ ਹੋਈ ਹੈ ਤੇ ਅਦਾਲਤ ਨੇ ਸਮਾਂ ਬੌਂਡ ਕੀਤਾ ਹੈ ਸਪਸ਼ਟੀਕਰਨ ਮੰਗ ਕੇ, ਤੇ ਕੀ ਹੋਈ ਸਾਰੀ ਕਾਰਵਾਈ ਤੇ ਝਾੜਾਂ ਵੀ ਪਈਆਂ ਨੇ ਸੁਣਿਆ ਜਾ ਰਿਹਾ। ਨਹੀਂ, ਠੀਕ ਸੁਣਿਆ ਤੁਸੀਂ। ਤਾਂ ਵੇਖੋ ਗੱਲ ਇਹ ਹੈ ਕਿ ਜਿਹੜੀ ਉਹ ਪਟੀਸ਼ਨ ਹੈ, ਪਟੀਸ਼ਨ ਦਾ ਗਰਾਊਂਡ ਹੈਗਾ ਕਿ FIR ਜਿਹੜੀ ਆ ਪੁਲਿਸ ਨੇ ਉਹ ਗੋਲ ਕੀਤੀ ਆ, ਯਾਨੀ ਮਤਲਬ ਕਿ ਪਹਿਲਾਂ ਦਰਜ ਦੇਰੀ ਨਾਲ ਕੀਤੀ ਹੈ ਤੇ ਫਿਰ ਉਹਦੇ ਵਿੱਚ ਆਪਣੇ ਪੁਲਿਸ ਕਰਮਚਾਰੀ ਕਿਉਂਕਿ ਇਹਨਾਂ ਦੇ ਇਨਵੋਲਵ ਸਨ, ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ। ਲਿਹਾਜ਼ਾ ਦੇਖੋ ਇਹੀ ਗਰਾਊਂਡ ਜਿਹੜਾ ਉਹ ਅੱਗੇ ਚੱਲ ਕੇ ਇੱਕ ਬਹਿਸ ਬਣਦਾ, ਉੱਥੇ ਆਰਗੂਮੈਂਟ ਬਣਦਾ ਹੈ। 2.5 ਘੰਟੇ ਦੇ ਕਰੀਬ ਬਹਿਸ ਚੱਲੀ ਆ। ਸਾਡੇ ਆਪਣੇ ਕੁਝ ਬੰਦੇ ਵੀ ਉੱਥੇ ਕੋਰਟ ਦੇ ਵਿੱਚ ਮੌਜੂਦ ਸਨ ਜਿਹੜੇ ਦੱਸਦੇ ਆ ਕਿ ਉੱਥੇ ਭਰਪੂਰ ਰਸ਼ ਸੀ ਕੋਰਟ ਦੇ ਅੰਦਰ। ਐਸਾ ਰਸ਼ ਬਹੁਤ ਘੱਟ ਦੇਖਿਆ ਜਾਂਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਉੱਥੇ ਮਤਲਬ ਕਿ ਸਾਰਾ ਕੁਝ ਜਿਹੜਾ ਉਹ ਦੇਖਿਆ ਗਿਆ। ਕੋਰਟ ਨੇ ਕਿਹਾ ਕਿ ਭਾਈ ਤੁਸੀਂ ਉਸ ਅਧਿਕਾਰੀ ਦਾ ਨਾਮ ਦੱਸਣਾ ਕਿਰਪਾ ਕਰਕੇ ਅਗਲੀ ਵਾਰੀ ਜਦੋਂ ਆਉਂਗੇ ਹਲਫਨਾਮਾ ਲੈ ਕੇ, ਕਿ ਜਿਹਦੇ ਕਹਿਣ ਤੇ ਜਾਂ ਜਿਹਦੇ ਕਰਕੇ FIR ਦੇ ਵਿੱਚ ਦੇਰੀ ਹੋਈ। ਨਾਲੇ ਉਹਨਾਂ ਨੇ ਕਿਹਾ ਕਿ ਜਿਹੜਾ ਪੀੜਤ ਹੈ ਉਹਨੂੰ ਛੱਡ ਕੇ ਤੁਸੀਂ ਇੱਕ ਢਾਬੇ ਵਾਲੇ ਦੇ ਬਿਆਨਾਂ ਤੇ ਪਰਚਾ ਕਰ ਦਿੱਤਾ। ਇਹ ਕੀ ਆ ਬਈ, ਕਿ ਤੁਸੀਂ ਆਪਣੇ ਕਰਮਚਾਰੀਆਂ ਨੂੰ, ਅਧਿਕਾਰੀਆਂ ਨੂੰ ਬਚਾ ਰਹੇ ਜੇ। ਤਾਂ ਡਿਫੈਂਸ ਦੇ ਵਿੱਚ ਮਤਲਬ ਕਿ ਯਾਨੀ ਸਰਕਾਰੀ ਧਿਰ ਵੱਲੋਂ ਇਹ ਕਿਹਾ ਗਿਆ, ਹਾਲਾਂਕਿ ਜਿਹੜੇ ਪੁਲਿਸ ਵਾਲੇ ਉਹ ਗਾਂ ਹੋ ਸਕਦਾ ਪਾਰਟੀ ਬਣ ਜਾਣ, ਫਿਲਹਾਲ ਤੇ ਸਰਕਾਰ ਪਾਰਟੀ ਹੈ ਨਾ। ਤਾਂ ਇਹਨਾਂ ਨੇ ਕਿਹਾ ਕਿ ਦੇਖੋ ਨਹੀਂ ਜੀ, ਵਧੀਕੀ ਪੁਲਿਸ ਵਾਲਿਆਂ ਦੇ ਨਾਲ ਹੋਈ ਆ, ਇਹਨਾਂ ਦੇ ਸੱਟਾਂ ਵੱਜੀਆਂ। ਉਹਨਾਂ ਨੇ ਆਖਿਆ ਤੁਸੀਂ ਆਪਦੇ ਪੁਲਿਸ ਵਾਲਿਆਂ ਦਾ ਪਰਚਾ ਕਿਉਂ ਨਹੀਂ ਕਟਵਾਇਆ? ਫਿਰ ਤੇ ਉਹਨਾਂ ਦੀ ਵੀ FIR ਬਣਦੀ ਸੀ। FIR ਕਿਉਂ ਨਹੀਂ? ਉੱਥੇ ਵੀ ਪੁਲਿਸ ਫਸ ਗਈ। ਮਤਲਬ ਕਿ ਢਾਬੇ ਮਾਲਕ ਦੇ ਬਿਆਨਾਂ ਤੇ ਪਰਚਾ, ਉੱਥੇ ਵੀ ਪੁਲਿਸ ਫਸ ਗਈ। ਫਿਰ ਕਿਹਾ ਕਿ ਸਾਡੇ ਬੰਦਿਆਂ ਦੇ ਸੱਟਾਂ ਵੱਜੀਆਂ, ਉਹਨਾਂ ਆਖਿਆ ਕਿ ਤੁਸੀਂ ਪਰਚਾ ਫਿਰ ਉਹਨਾਂ ਦਾ ਕਿਉਂ ਨਹੀਂ ਕੱਟਿਆ? ਬਈ ਇਹ ਤਾਂ ਕਮਾਲ ਦੀ ਗੱਲ ਹੈ, ਉੱਥੇ ਵੀ ਫਸ ਗਏ। ਤਾਂ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਨਾਲ ਇਹ ਪੁੱਛਿਆ ਕਿ ਕਿਉਂ ਨਾ ਜਾਂਚ CBI ਨੂੰ ਦੇ ਦਈਏ। ਤਾਂ ਇਹਦੇ ਲਈ ਹੁਣ 2 ਦਿਨ ਦਾ ਸਮਾਂ ਦਿੱਤਾ, ਵਕਫਾ ਦਿੱਤਾ ਕਿ ਭਾਈ 2 ਦਿਨਾਂ ਦੇ ਵਿੱਚ ਤੁਸੀਂ ਹਲਫਨਾਮਾ ਫਾਈਲ ਕਰੋਗੇ।
ਉਧਰ ਆਪਾਂ ਨੂੰ ਪਤਾ ਹੀ ਆ ਕਿ ਧਰਨਾ ਚੱਲ ਰਿਹਾ ਸੀਗਾ ਪਟਿਆਲੇ ਦੇ ਵਿੱਚ, ਜਿਹੜਾ ਕਿ ਚੁੱਕ ਲਿਆ ਗਿਆ ਕਿਉਂਕਿ ਮਾਨ ਸਾਹਿਬ ਨੇ 31 ਤਰੀਕ ਦਾ ਸਮਾਂ ਦੇ ਦਿੱਤਾ ਕਿ 31 ਨੂੰ ਮੈਂ ਮਿਲਾਂਗਾ ਪਰਿਵਾਰ ਨੂੰ। ਉਹਨਾਂ ਨੇ ਧਰਨਾ ਚੁੱਕ ਦਿੱਤਾ। ਹਾਲਾਂਕਿ ਜੋ ਬੀਬੀ ਬਾਠ ਹੈ ਉਹਦੇ ਖਿਲਾਫ ਵੀ ਤੁਹਾਨੂੰ ਪਤਾ ਹੀ ਆ ਬਠਿੰਡੇ ਦਾ ਇੱਕ ਮਾਮਲਾ, ਮੇਲਾ ਕਤਲकांड, ਉਹ ਧਰਨਾ ਚੁਕਵਾਉਣ ਦਾ ਉਹ ਪਰਿਵਾਰ, ਉਹਦੇ ਮਿੱਤਰ ਤੇ ਕਹਿ ਲਓ ਕਿ ਬਠਿੰਡੇ ਦੇ ਹੋਰ ਸਮਾਜ ਸੇਵੀ ਉਹ ਵੀ ਇਹਨਾਂ ਦੇ ਵਿਰੁੱਧ ਨਿੱਤਰੇ ਹੋਏ ਆ। ਪਰ ਹੁਣ ਦੇਖੋ ਗੱਲ ਇਹ ਵੀ ਹੋ ਸਕਦੀ ਹੈ ਕਿ ਕੱਲ ਨੂੰ ਮੰਨ ਲਓ ਕਿ ਜਾਂਚ ਪੜਤਾਲ ਜਿਹੜੀ ਉਹ ਸੀਬੀਆਈ ਨੂੰ ਚਲੀ ਜਾਵੇ, ਤੇ ਜੇ ਸੀਬੀਆਈ ਨੂੰ ਜਾਂਚ ਪੜਤਾਲ ਚਲੀ ਜਾਂਦੀ ਹੈ ਤਾਂ ਪੰਜਾਬ ਸਰਕਾਰ ਦੀ ਹੋਰ ਫਜ਼ੀਅਤ ਹੋਏਗੀ, ਬਹੁਤ ਜ਼ਿਆਦਾ ਫਜ਼ੀਅਤ ਹੋਏਗੀ। ਤੇ ਦੂਜੀ ਗੱਲ ਇਹ ਆ ਕਿ ਇੱਥੇ ਬਹੁਤ ਵਧੀਆ ਮੌਕਾ ਸੀਗਾ ਮਾਨ ਸਰਕਾਰ ਕੋਲ, ਜਿਨ੍ਹਾਂ ਨੇ ਪੈਰ ਪੈਰ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਮਾਮਲੇ ਦੇ ਵਿੱਚ ਉਕਾਈ ਕੀਤੀ ਕਿ ਇਹ ਚੁੱਪ ਕਰਕੇ ਕਹਿੰਦੇ ਕਿ ਅਸੀਂ ਜਾਂਚ ਪੜਤਾਲ ਜਿਹੜੀ ਉਹ ਸਿਟਿੰਗ ਜੱਜ ਤੋਂ ਕਰਵਾ ਲੈਂਦੇ ਜਾਂ ਰਿਟਾਇਰਡ ਜੱਜ ਤੋਂ ਕਰਵਾ ਲੈਂਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਪਰਿਵਾਰ ਨੂੰ ਭਰੋਸਾ ਪ੍ਰਗਟਾਉਣਾ ਪੈਂਦਾ ਕਾਨੂੰਨ ਤੇ, ਸਰਕਾਰ ਦੀ ਗੱਲ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਫੁੱਲ ਚੜਾਉਣੇ ਪੈਂਦੇ। ਪਰ ਇਹਨਾਂ ਨੇ ਆਪਣੇ ਪੱਧਰ ਤੇ ਇਹ ਕਦਮ ਚੁੱਕੇ ਕਿ ਜਿੱਦਾਂ FIR ਪਹਿਲਾਂ ਤੇ ਲੇਟ ਕੀਤੀ, ਜੇ ਕੀਤੀ ਤੇ ਢਾਬੇ ਵਾਲੇ ਦੇ ਬਿਹਾਫ ਤੇ ਕਰ ਦਿੱਤੀ, ਜੇ ਫੇਰ ਕੀਤੀ ਤੇ ਮਤਲਬ ਕਿ ਬਾਈ ਜੀ ਇਹ ਸਾਡੇ ਤੇ ਵਧੀਕੀ ਕਰਦੇ ਸੀ, ਫਲਾਂ ਫਲਾਂ, ਉਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਅੱਜ DGP ਤੇ ਫੌਜ ਦੇ ਅਧਿਕਾਰੀਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਆ। ਕਿਉਂਕਿ ਸਰਕਾਰ ਕਾਊਂਟਰ ਕਰ ਰਹੀ ਆ ਕਿ ਆਪੋਜੀਸ਼ਨ ਇਸ ਨੂੰ ਪੁਲਿਸ ਵਰਸਸ ਆਰਮੀ ਬਣਾ ਰਹੀ ਆ, ਜਦ ਕਿ ਮੁੱਦਾ ਪੁਲਿਸ ਵਰਸਸ ਆਰਮੀ ਦਾ ਨਹੀਂ। ਦਰਅਸਲ ਇਹ ਆ ਕਿ ਪੁਲਿਸ ਜਿਸ ਤਰ੍ਹਾਂ ਕੰਮ ਕਰਦੀ ਹੈ ਉਹਦੇ ਵਿਰੁੱਧ ਇੱਕ ਰੋਸ ਹੈ ਕਿ ਪੁਲਿਸ ਦਾ ਕੰਮ ਹਮੇਸ਼ਾ ਜਿਹੜਾ ਹੈ ਉਹ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਇੱਕ ਅਫਸਰ ਨੂੰ ਨਹੀਂ ਬਖਸ਼ਿਆ ਜਾਂਦਾ। ਹਾਲਾਂਕਿ ਮੈਂ ਇਸ ਹੱਕ ਦੇ ਵਿੱਚ ਹੈ ਕਿ ਜਾਂਚ ਪੜਤਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਕੋਈ ਸਿਟਿੰਗ ਜੱਜ ਕਰਦਾ ਤੇ ਬਿਹਤਰ ਸੀ, ਕਿਉਂਕਿ ਸੈਂਟਰਲ ਏਜੰਸੀ ਸੈਂਟਰ ਸਰਕਾਰ ਦੇ ਤਹਿਤ ਚੱਲਦੀ ਆ ਤੇ ਜਿਹੜੀ ਇੱਥੋਂ ਦੀ ਲੋਕਲ ਏਜੰਸੀ ਹੁੰਦੀ ਆ, ਫੋਰਸ ਹੁੰਦੀ ਆ, ਉਹ ਇਹਨਾਂ ਦੇ ਇਸ਼ਾਰਿਆਂ ਤੇ ਨੱਚਦੇ। ਗੱਲ ਇਹ ਆ ਕਿ ਇਹ ਪਤਾ ਲੱਗਦਾ ਕਿ ਕਿਹਦਾ ਗੁਨਾਹ ਆ, ਕਿਹਦਾ ਕਸੂਰ ਪਹਿਲਾਂ ਆ। ਸਭ ਤੋਂ ਵੱਡੀ ਗੱਲ ਜਿਹੜੀ ਹੈ ਇਸ ਮਾਮਲੇ 'ਚ, ਫਰਜ਼ ਕਰੋ ਕਿ ਕੋਈ ਬੰਦਾ ਸ਼ਰਾਬੀ ਹੈ, ਪੁਲਿਸ ਦਾ ਕੰਮ ਹੈ ਕਿ ਉਹਦੇ ਤੇ ਕਾਬੂ ਪਾਓ, ਉਹਨੂੰ ਹਵਾਲਾਤ ਦੇ ਵਿੱਚ ਲੈ ਜਾਓ, ਆਪੇ ਉਹਦੀ ਜਦੋਂ ਉਤਰੇਗੀ ਤੁਹਾਡੀਆਂ ਮਿੰਨਤਾਂ ਕਰੇਗਾ। ਤੇ ਜਿਹੜਾ ਸਰਕਾਰੀ ਜੌਬ ਤੇ ਆ ਉਹਨੂੰ ਤੇ ਜਿੰਨਾ ਮਰਜ਼ੀ ਫਸਾ ਲਓ ਤੁਸੀਂ, ਉਹਦਾ ਮੁਲਾਜ਼ਾ ਕਰਾ ਕੇ, ਡਾਕਟਰੀ ਕਰਾ ਕੇ, ਤੇ ਜੋ ਤੁਹਾਡੇ ਸੱਟ ਫੇਟ ਉਹਨੇ ਮਾਰੀ ਉਹਦਾ ਪਰਚਾ ਕੱਟ ਕੇ ਤੁਸੀਂ ਤੇ ਅਗਲੇ ਨੂੰ ਸਾਰੀ ਜ਼ਿੰਦਗੀ ਵਾਸਤੇ ਵਕਤਾਂ 'ਚ ਪਾ ਸਕਦੇ, ਤੁਹਾਡੇ ਕੋਲ ਇੰਨੀ ਪਾਵਰ ਹੈ। ਤਾਂ ਪੁਲਿਸ ਨੂੰ ਇਹ ਸੰਕੋਚ ਕਰਨਾ ਚਾਹੀਦਾ। ਔਰ ਇਹਦੇ ਵਿੱਚ ਆਫੀਸਰ ਵੀ ਤੁਸੀਂ ਦੇਖੋ ਕਿ ਪਟਿਆਲੇ ਜ਼ਿਲ੍ਹੇ ਦੀ ਕਰੀਮ ਪੁਲਿਸ ਸੀਗੀ ਜਿਨ੍ਹਾਂ ਤੇ ਇਹ ਦੋਸ਼ ਲੱਗਦੇ ਆ। ਸੋ ਚਲੋ ਉਹ ਵੀ ਗੱਲ ਠੀਕ ਆ ਕਿ ਪੁਲਿਸ ਦੇ ਅਫਸਰ ਵੀ ਕਾਬਲ ਹੁੰਦੇ, ਐਸੀ ਗੱਲ ਨਹੀਂ, ਮੈਂ ਸਾਰਿਆਂ ਨੂੰ ਨਾ ਅਹਿਲ ਨਹੀਂ ਮੰਨਦਾ, ਪਰ ਕਿਤੇ ਨਾ ਕਿਤੇ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ, ਸਰਕਾਰ ਨੇ ਇਸ ਮਾਮਲੇ ਨੂੰ ਇੰਨਾ ਉਲਝਾ ਦਿੱਤਾ ਕਿ ਹੁਣ ਜਦੋਂ ਉਹ ਸੁਲਝਾਉਣ ਦਾ ਯਤਨ ਕਰਨਗੇ, ਮੇਰੇ ਖਿਆਲ ਦੇ ਨਾਲ ਛੇਤੀ ਕੀਤਿਆਂ ਕਹਾਣੀ ਸੂਤ ਨਹੀਂ ਆਉਣੀ ਇਹਨਾਂ ਦੀ। ਫਸ ਗਈ ਜਾਨ ਸਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ। ਜੀ, ਸੋ ਵੇਖਦੇ ਆ ਕਿਸ ਭਾਅ ਪੈਂਦੀ ਹੈ ਹੁਣ, ਕਿਉਂਕਿ ਕੇਸ ਜਿੰਨਾ ਹਾਈਲਾਈਟ ਹੋਇਆ ਹੈ ਕੇਂਦਰ ਤੱਕ ਗੱਲਾਂ ਗਈਆਂ ਹੋਈਆਂ ਨੇ, ਇਹ ਵੀ ਸਾਹਮਣੇ ਆ ਰਿਹਾ ਸਾਰਾ ਕੁਝ। ਸੋ ਅੱਗੇ ਚੱਲੀਏ ਜੀ, ਸਥਾਨਕ ਸਰਕਾਰਾਂ ਯਾਰੀ ਹੁਣ ਰੱਬ ਹੀ ਜਾਣਦਾ ਜੀ, ਸਥਾਨਕ ਸਰਕਾਰਾਂ ਦਾ ਵਿਜੀਲੈਂਸ ਅਫਸਰ ਬਦਲ ਦਿੱਤਾ ਗਿਆ ਜੀ, ਕੀ ਕਾਰਨ ਰਹੇ ਇਸ ਦੇ? ਦੇਖੋ ਇਹ ਬਦਲੀਆਂ ਨਾ ਕੁਝ ਮਤਲਬ ਕਿ ਸਮਝੋ ਬਾਹਰ ਆ। ਜਿਵੇਂ ਤੁਸੀਂ ਦੇਖਿਆ ਹੋਣਾ ਗੁਰਕੀਰਤ ਕਰਪਾਲ ਜੀ, ਇਹਨਾਂ ਦੇ ਬੜੇ ਬਲੂ ਆਈਡ ਆਫੀਸਰ ਸੀਗੇ, ਉਹਨਾਂ ਤੋਂ ਹੋਮ ਲੈ ਲਿਆ ਗਿਆ ਵਾਪਸ। ਇਹ ਸਾਡੇ ਵਾਸਤੇ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਇਹ ਫੇਰ ਬਦਲ ਹੈ। ਉਹ ਤਾਂ ਕਹਿੰਦੇ ਜੀ ਬੈਠੇ ਸੁੱਤੇ ਬੰਦਾ ਬਣਿਆ ਤਣਿਆ ਤਕੜਾ ਅਫਸਰ, ਉਹ ਵੀ ਅੱਖਾਂ ਦਾ ਤਾਰਾ, ਤੇ ਪਤਾ ਹੀ ਨਹੀਂ ਲੱਗਾ ਸ਼ਾਮ ਨੂੰ ਕੀ ਹੋ ਗਿਆ ਅਚਾਨਕ। ਤੇ ਇਦਾਂ ਹੀ ਇਹਨਾਂ ਨੇ ਚੀਫ ਸੈਕਟਰੀ ਵੀ ਤੇ ਇਦਾਂ ਹੀ ਬਦਲਿਆ ਸੀਗਾ ਪਿਛਲਾ। ਜੀ ਜੀ ਸਰ ਉਹ ਤੇ ਮੀਟਿੰਗ ਲੈਂਦਾ ਉਹਨੂੰ ਉਹਦੇ ਕੰਨ 'ਚ ਕਿਹਾ ਗਿਆ ਕਿ ਤੁਹਾਡਾ ਤਬਾਦਲਾ ਹੋ ਗਿਆ ਜੀ। ਜੀ ਮਤਲਬ ਇਹ ਇਸੇ ਤਰ੍ਹਾਂ ਹੀ ਕਰਦੇ ਆ, ਦਿੱਲੀ ਤੋਂ ਹੁਕਮ ਆਇਆ ਚਲੋ ਜੀ। ਸੋ ਇਹਨਾਂ ਦੇ ਜਿਹੜੇ ਚੀਫ ਵਿਜੀਲੈਂਸ ਆਫਿਸਰ ਆ, ਕਿਉਂਕਿ ਲੋਕਲ ਬਾਡੀਜ਼ ਦੇ ਵਿੱਚ ਵੀ ਵਿਜੀਲੈਂਸ ਹੁੰਦੀ ਆ, ਤੇ ਜਿਹੜੇ ਬਰਖਾਸਤ DSP ਸੇਖੋਂ ਆ ਉਹ ਵੀ ਵਿਜੀਲੈਂਸ DSP ਹੁੰਦੇ ਸਨ। ਸਥਾਨਕ ਸਰਕਾਰਾਂ ਦੇ DSP ਹੁੰਦੇ ਹੀ ਉਹਨਾਂ ਦਾ ਪੇਚਾ ਆਸ਼ੂ ਜੀ ਨਾਲ ਪਿਆ ਸੀਗਾ ਨਾ, ਮਿੱਧ ਕੇ ਰੱਖ ਦਿਆਂਗਾ, ਜਦੋਂ ਆਡੀਓ ਵਾਇਰਲ ਹੋਈ ਸੀ। ਉਹ ਵੀ ਇੱਕ ਡਾਇਲੌਗ ਜਿਹੜਾ ਮੇਰੇ ਖਿਆਲ ਦੇ ਨਾਲ ਪੇਟੈਂਟ ਕਰਵਾ ਕੇ ਰੱਖਣ ਵਾਲਾ ਕਿ ਕੋਈ ਹੋਰ ਕਿਸੇ ਸਟੇਟ ਦਾ ਕੋਈ ਨੇਤਾ ਨਾ ਬੋਲ ਦੇਵੇ ਕਿਸੇ ਨੂੰ। ਦੇਖੋ ਤਾਂ ਇਹ ਜਿਹੜੇ ਹੈਗੇ ਨੇ CVO ਰਾਜੀਵ ਸੇਖੜੀ ਜੀ, ਅਚਾਨਕ ਇਹਨਾਂ ਨੂੰ ਹਟਾ ਦਿੱਤਾ ਗਿਆ ਹੈ।
ਅਚਾਨਕ ਹਟਾ ਦਿੱਤਾ ਗਿਆ। ਗੱਲ ਇਹ ਆ ਕਿ ਦੇਖੋ ਲੋਕਲ ਬਾਡੀਜ਼ ਤੁਹਾਨੂੰ ਪਤਾ ਬੜਾ ਇੱਕ ਮਹੱਤਵਪੂਰਨ ਮਹਿਕਮਾ ਹੈ, ਬਹੁਤ ਮਹੱਤਵਪੂਰਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਸਾਰਾ ਕੁਝ ਤੁਹਾਨੂੰ ਪਤਾ ਹੀ ਆ, ਜੋ ਬਣਦੇ ਬੰਗਲੇ ਸ਼ੰਗਲੇ ਸਭ ਕੁਝ ਵਿੱਚ ਆ ਜਾਂਦਾ ਹੈ, ਜੋ ਆ ਸੁਸਾਇਟੀਆਂ ਤੇ ਆਦਿਕ ਬਣਦੀਆਂ ਨੇ। ਹੁਣ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋ ਸਕਦੀਆਂ ਕਿ ਦਿੱਲੀ ਵਾਲੇ ਜਿਹੜੇ ਆ ਪੂਰਨ ਤੌਰ ਤੇ ਹੁਣ ਕਹਿ ਲਓ ਕਿ ਆ ਗਏ ਨੇ ਫਾਰਮ ਦੇ ਵਿੱਚ, ਵਿਹਲੇ ਹੋ ਕੇ ਇੱਧਰ ਨੂੰ ਆਏ ਨੇ। ਮਨੀਸ਼ ਸਿਸੋਦੀਆ ਸਾਹਿਬ ਪੱਕੇ ਪੈਰੀ ਆਏ ਆ। ਮੈਨੂੰ ਇਹ ਵੀ ਪਤਾ ਲੱਗਿਆ, ਮੈਨੂੰ ਜਿਹੜੀ ਜਾਣਕਾਰੀ ਮਿਲੀ ਆ ਕਿ ਸਿਸੋਦੀਆ ਸਾਹਿਬ ਨੂੰ ਪ੍ਰਵਾਨ ਤਾਂ ਕੀਤਾ ਗਿਆ ਕਿਉਂਕਿ ਇੱਕ ਐਂਟਰੀ ਮਾਨ ਸਾਹਿਬ ਦੇ ਕੋਟੇ ਦੀ ਵੀ ਬੈਕਡੋਰ ਹੋ ਗਈ ਆ, ਕਿਉਂਕਿ ਉਹਨਾਂ ਦੇ ਇੱਕ ਖਾਸਮ ਖਾਸ ਨੂੰ ਪਿਛਲੇ ਸਮੇਂ 'ਚ ਛੁੱਟੀ ਤੇ ਭੇਜ ਦਿੱਤਾ ਗਿਆ ਸੀ। ਖਾਸਮ ਖਾਸ, ਬੇਹੱਦ ਖਾਸਮ ਖਾਸ, ਆਉਣ ਵਾਲੇ ਦਿਨਾਂ 'ਚ ਸ਼ਾਇਦ ਤੁਹਾਡੇ ਤੱਕ ਨਾ ਪਹੁੰਚ ਜਾਏਗਾ ਕਿ ਬੈਕਡੋਰ ਐਂਟਰੀ ਉਹਨਾਂ ਦੀ ਵੀ ਹੋਈ ਆ ਕਿ ਇੱਕ ਦੇ ਦਿਓ ਇੱਕ ਲੈ ਲਓ। ਖੈਰ ਇਹ ਮਾਮਲਾ ਜਿਹੜਾ ਹੁਣ ਇਦਾਂ ਹੀ ਆ ਕਿ ਮਨੀਸ਼ ਸਿਸੋਦੀਆ ਜਿਹੜੇ ਆਏ ਆ, ਮੇਰਾ ਮੰਨਣਾ ਇਹ ਵੀ ਆ ਕਿ ਜੇ ਅਰੋੜਾ ਸਾਹਿਬ ਜਿੱਤਦੇ ਹੋ ਸਕਦਾ ਲੁਧਿਆਣੇ ਤੋਂ ਦਿੱਲੀ ਸਿਸੋਦੀਆ ਸਾਹਿਬ ਜਾਣ, ਐਸਾ ਮੇਰਾ ਅੰਦਾਜ਼ਾ ਹੈ। ਤਾਂ ਜੋ ਇਹ ਸਭ ਕੁਝ ਹੋ ਰਿਹਾ ਹੈ, ਇਹ ਸਭ ਇਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਿਆਰ ਕੀਤਾ ਹੋਇਆ ਰੋਡ ਮੈਪ ਹੈ ਕਿ ਅੱਗੇ ਕਿਸ ਤਰ੍ਹਾਂ ਵਧਣਾ। ਤੇ ਦੂਜੀ ਗੱਲ ਇਹ ਆ ਕਿ ਦੇਖੋ ਇਹਦੇ ਵਿੱਚ ਚਲੋ ਮੈਂ ਕੋਈ ਪੁਸ਼ਟੀ ਨਹੀਂ ਕਰ ਸਕਦਾ, ਪਰ ਜਾਂਚ ਪੜਤਾਲ ਦਾ ਵਿਸ਼ਾ ਹੈ ਸਰ, ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਮੋਹਾਲੀ ਦੇ ਆਊਟਰ ਏਰੀਏ ਦੇ ਵਿੱਚ ਕੁਝ ਬਾਹਰੋਂ ਆਏ ਲੋਕ ਜਾਇਦਾਦਾਂ ਖਰੀਦ ਰਹੇ ਨੇ। ਐਸੀ ਕੰਨਾਂ ਤੱਕ ਆਵਾਜ਼ ਪਹੁੰਚ ਰਹੀ ਆ, ਐਸੀ ਕੰਨਾਂ ਤੱਕ ਆਵਾਜ਼ ਪਹੁੰਚ ਰਹੀ ਹੈ। ਤਾਂ ਇਹ ਬਹੁਤ ਮਹੱਤਵਪੂਰਨ ਹੋ ਜਾਂਦਾ। ਕਿਉਂ? ਕਿਉਂਕਿ ਕੱਲ ਨੂੰ ਉਹੀ ਜ਼ਮੀਨ, ਹੁਣ ਸੁਣਿਓ ਗੁਰਪ੍ਰੀਤ ਜੀ, ਗਾਂ 2-3 ਸਾਲਾਂ ਬਾਅਦ ਮਿੰਟੂ ਦੀਆਂ ਗੱਲਾਂ ਤੁਹਾਨੂੰ ਯਾਦ ਆਉਣਗੀਆਂ ਜੀ। ਉਹਨਾਂ ਨੂੰ ਅੱਜ ਖੇਤੀਯੋਗ ਜ਼ਮੀਨ ਆ, ਤੁਹਾਡੀ ਖੇਤੀਯੋਗ ਜ਼ਮੀਨ ਦੀ ਜਿਹੜੀ ਉਹ ਯੂਜ਼ਿੰਗ ਹੁੰਦੀ ਆ, ਉਹ ਚੇਂਜ ਦੇ ਵਿੱਚ ਅੜਿੱਕਾ ਪਾ ਦਿਓ, ਮਿੱਟੀ ਆ, ਮਿੱਟੀ ਦੇ ਭਾਅ ਲਿਆ, ਉਹ ਸੋਨਾ। ਜਦੋਂ ਉਹਦੀ ਯੂਜ਼ਿੰਗ ਜਿਹੜੀ ਲੈਂਡ ਦੀ ਆ ਚੇਂਜ ਹੋ ਗਈ, ਖੇਤੀ ਤੋਂ ਕਮਰਸ਼ੀਅਲ ਹੋ ਗਈ, ਉਹਦੇ ਵਿੱਚ ਗਾਂ ਫਿਰ ਫਲੈਟ ਬੰਗਲੇ ਵੀ ਤੇ ਬਣਨੇ ਨੇ ਨਾ ਸਾਹਿਬ। ਤੇ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਫਿਰ ਅਫਸਰ ਕਾਬਲ ਤੇ ਹੋਣੇ ਚਾਹੀਦੇ ਆ ਨਾ ਤੁਹਾਡੇ ਕੋਲ। ਸਮਝ ਗਏ ਮੈਂ ਕੀ ਕਹਿ ਰਿਹਾ? ਤਾਂ ਖੈਰ ਸਮਝਾ ਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ, ਆਪਾਂ ਕਿਹੜਾ ਕਿਤੇ ਛੁੱਟੀ ਤੇ ਚਲੇ ਜਾਣਾ ਹੈ। ਮਤਲਬ ਕਿ ਤੁਹਾਨੂੰ ਬਹੁਤ ਕੁਝ ਦੱਸ ਜਾਣਾ, ਨਾ ਦੱਸਦਾ ਵੀ, ਕਿਉਂਕਿ ਬੰਦੇ ਆਪਣੇ ਹੋ ਤੁਸੀਂ। ਖੈਰ ਇਹ ਸਭ ਕੁਝ ਹੈ, ਬਾਕੀ ਦੇਖੋ ਅੱਗੇ ਕੀ ਬਣਦਾ ਜੀ। ਜੀ ਸੋ ਵੇਖਦੇ ਆ ਕਿਸ ਭਾ ਪੈਂਦੀ ਹੈ, ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਕਿਸ ਭਾ ਪੈਣੀ ਹੈ। ਰੱਬ ਹੀ ਜਾਣਦਾ ਕਿਸ ਭਾ ਪੈਂਦੀ ਯਾਰੀ ਜੀ। ਇਹ ਜਿਹੜੀ ਯਾਰੀ ਪਈ ਹੈ ਇਹ ਤੇ ਅਮਿਤ ਸ਼ਾਹ ਹੀ ਦੱਸੇਗਾ, ਇਹ ਗੁਰਪ੍ਰੀਤ ਜੀ ਅਮਿਤ ਸ਼ਾਹ ਹੀ ਦੱਸੇਗਾ ਕਿ ਕਿਸ ਭਾ ਪੈਂਦੀ ਹੈ ਯਾਰੀ, ਤੇ ਕਿਹਦੇ ਤੇ ਪੈਂਦੀ ਹੈ। ਉਹ ਤਾਂ ਹੱਥ ਰਗੜਦੇ ਪਏ ਨੇ ਜੀ, ਉਹ ਤਾਂ ਬੈਠੇ ਹੀ ਇਸ ਤਾਕ ਚ ਨੇ ਤੇ ਮਰੋੜੀਆਂ ਤਾਂ ਦੇਈ ਜਾਂਦੇ ਨੇ ਹੌਲੀ ਹੌਲੀ, ਬਸ ਦੇਖੀ ਜਾਓ। ਹੁਣ ਅੱਗੇ ਚਲੀਏ ਜੀ ਆਪਾਂ ਅਗਲੀ ਖਬਰ ਤੇ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੈ। ਇਹ ਕੀ ਅੱਜ ਚਰਚਾ ਰਹੀਆਂ ਨੇ, ਤੇ ਖਾਸ ਤੌਰ ਤੇ ਇਸ ਗੱਲ ਤੇ ਜ਼ਰੂਰ ਚਾਨਣਾ ਪਾ ਦਿਓ। ਮੇਰੀ ਜਿਗਿਆਸਾ ਹੈ ਕਿ ਕੀ ਕਿਸੇ ਵਿਅਕਤੀ ਦੇ ਨਾਲ ਤੁਹਾਡੀ ਜੇਕਰ ਕਿਸੇ ਕਿਸਮ ਦੀ ਖੁੰਦਕ ਹੈ ਤਾਂ ਉਹਦੇ ਵਿੱਚ ਤੁਸੀਂ ਉਹਦੀ ਕਨਸਟੀਚੁਐਂਸੀ ਚ ਆਉਂਦੇ ਲੋਕਾਂ ਦਾ ਹੱਕ ਕਿਉਂ ਖੋਹ ਰਹੇ ਹੋ? ਕਿਉਂ ਨਹੀਂ ਬੋਲਣ ਦਿੰਦੇ ਤੁਸੀਂ? ਕਿਉਂ ਨਹੀਂ ਮੌਕਾ ਦਿੰਦੇ ਉਸ ਵਿਅਕਤੀ ਨੂੰ? ਉਹਨੇ ਕਰਨਾ ਤਾਂ ਆਪਣੇ ਏਰੀਏ ਦੇ ਲੋਕਾਂ ਨੂੰ ਰਿਪਰੈਜ਼ੈਂਟ ਹੈ, ਕਿਹੋ ਜੀ ਵੀ ਗੱਲ ਕਰਦਾ ਆਪਾਂ ਉਸ ਤੇ ਨਹੀਂ ਜਾਂਦੇ, ਪਰ ਮੌਕਾ ਤਾਂ ਬਣਦਾ ਹੈ ਨਾ। ਜੇਕਰ ਉਹ ਜਿੱਤ ਕੇ ਆਇਆ, ਜੇਕਰ ਉਹ ਲੱਖਾਂ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ, ਇਸ ਤੇ ਵੀ ਜ਼ਰਾ ਚਾਨਣਾ ਪਾ ਦਿਓ। ਨਹੀਂ ਜ਼ਰੂਰ, ਮੈਨੂੰ ਤੁਸੀਂ ਕੋਈ ਪਾਰਟਿਕੂਲਰ ਨਾਮ ਦੱਸਣਾ ਚਾਹੋਗੇ? ਖਾਸ ਤੌਰ ਤੇ ਸੁਖਪਾਲ ਖਹਿਰਾ ਹੁਣੀ ਰੌਲਾ ਪਾ ਰਹੇ ਨੇ ਜੀ ਜ਼ਿਆਦਾ ਕੱਲ ਦਾ। ਠੀਕ ਹੈ, ਦੇਖੋ ਇਹ ਇੱਕ ਬੜਾ ਦੁਖਦਾਈ ਮੇਰੇ ਖਿਆਲ ਦੇ ਨਾਲ ਪਹਿਲੂ ਹੈ, ਦੁਖਦਾਈ ਪੱਖ ਹੈ ਸਾਡਾ ਕਿ ਸਾਡੇ ਸਪੀਕਰ ਸਾਹਿਬ ਤੇ ਪੱਖਪਾਤੀ ਹੋਣ ਦਾ ਇਹ ਮਾਮਲਾ ਜਿਹੜਾ ਉਹ ਸਾਹਮਣੇ ਆ ਰਿਹਾ, ਕਿਉਂਕਿ ਇਲਜ਼ਾਮ ਲੱਗ ਰਹੇ ਨੇ, ਆਪੋਜੀਸ਼ਨ ਇਲਜ਼ਾਮ ਲੱਗ ਰਹੀ ਹੈ, ਇਲਜ਼ਾਮ ਲਾ ਰਹੀ ਹੈ। ਹੁਣ ਗੱਲ ਇਹ ਆ ਕਿ ਤੁਸੀਂ ਵੀ ਦੇਖਿਆ ਬਿਲਕੁਲ ਜਿਹੜੀ ਗੱਲ ਆ ਕਿ ਸੁਖਪਾਲ ਸਿੰਘ ਖਹਿਰਾ ਕਹਿੰਦੇ ਆ ਕਿ ਮੈਂ ਟਾਈਮ ਮੰਗਦਾ ਸਪੀਕਰ ਸਾਹਿਬ ਕੋਲ, ਜਦ ਪਾਰਟੀ ਕਹਿੰਦੀ ਹੈ ਕਿ ਸਾਡੇ ਬੰਦੇ ਨੂੰ ਬੋਲਣ ਦਿਓ। ਦੇਖੋ ਐਮਐਲਏ ਦੇ ਹਿਸਾਬ ਨਾਲ ਟਾਈਮ ਲਾਟ ਹੋ ਗਿਆ, ਤੇ ਚਲੋ ਗਾਂ ਟਾਈਮ ਵੰਡਿਆ ਗਿਆ, ਵੰਡਵਾ ਟਾਈਮ ਆ ਗਿਆ। ਜਿਵੇਂ ਇੰਦਰ ਪ੍ਰਤਾਪ ਨੂੰ 2 ਮਿੰਟ ਮਿਲ ਜਾਂਦੇ ਆ, ਜਾਂ ਭਾਜਪਾ ਵਾਲਿਆਂ ਨੂੰ 2-4 ਮਿੰਟ ਮਿਲ ਜਾਂਦੇ ਆ, ਕੋਟੇ ਦੇ ਹਿਸਾਬ ਨਾਲ ਹੀ ਹੈ ਨਾ। ਕਾਂਗਰਸ ਨੂੰ ਚਲੋ ਟਾਈਮ ਮਿਲ ਜਾਂਦਾ, ਬਾਜਵਾ ਸਾਹਿਬ ਨੂੰ ਖੁੱਲਾ ਟਾਈਮ ਮਿਲ ਜਾਂਦਾ ਕਿਉਂਕਿ ਵਿਰੋਧੀ ਧਿਰ ਦੇ ਆਗੂ ਆ। ਮੈਂ ਉੱਥੇ ਮੰਨੂਗਾ ਕਿ ਸੰਧਵਾ ਸਾਹਿਬ ਬੜੇ ਦਰਿਆ ਦਿਲੀ ਦੇ ਨਾਲ ਬਾਜਵਾ ਸਾਹਿਬ ਨੂੰ ਟਾਈਮ ਦਿੰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਇਹਦੇ 'ਚ ਦੋ ਰਾਏ ਨਹੀਂ। ਪਰ ਗੱਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਉਹਨਾਂ ਦੀ ਪਾਰਟੀ ਬੁਲਾਉਣਾ ਚਾਹੁੰਦੀ ਹੈ, ਜਦੋਂ ਉਹ ਖੁਦ ਬੋਲਣਾ ਚਾਹੁੰਦੇ ਆ, ਤਾਂ ਕਿਉਂ ਨਹੀਂ? ਵਾਕਿਆ ਇਹਦਾ ਇੱਕ ਕਹਿ ਲਓ ਕਿ ਸਵਾਲ ਦਾ ਜਵਾਬ ਤੇ ਦੇਣਾ ਬਣਦਾ ਹੈ ਨਾ।
ਤੇ ਇਹ ਆਪਣੇ ਆਪ ਦੇ ਵਿੱਚ ਮੈਂ ਕਹੂੰਗਾ ਕਿ ਬਹੁਤ ਗਲਤ ਗੱਲ ਹੋ ਰਹੀ ਹੈ ਜਿਹੜੀ ਵੀ ਹੋ ਰਹੀ ਆ, ਕਿ ਇਸ ਤਰ੍ਹਾਂ ਦੇ ਇਲਜ਼ਾਮਾਤ ਲੱਗ ਰਹੇ। ਤਾਂ ਸੁਖਪਾਲ ਸਿੰਘ ਖਹਿਰਾ ਨੇ ਤਾਂ ਕਿਹਾ ਕਿ ਮੇਰੇ ਨਾਲ ਨਿੱਜੀ ਸ਼ਾਇਦ ਕਿਹੜ ਕੱਢੀ ਜਾ ਰਹੀ ਹੈ ਜੀ, ਨਿੱਜੀ ਕਿਹੜ ਕੱਢੀ ਜਾ ਰਹੀ ਆ, ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਪਰ ਜੋ ਵੀ ਆ ਗਲਤ ਆ। ਮੇਰਾ ਮੰਨਣਾ ਹੈ ਕਿ ਜੋ ਸਪੀਕਰ ਸਾਹਿਬ ਕਿਸੇ ਵੀ ਪਦਵੀ ਤੇ ਬਹਿੰਦੇ, ਵੈਸੇ ਕੁਲਤਾਰ ਸਿੰਘ ਸੰਧਵਾ ਬਾਰੇ ਅੱਜ ਪ੍ਰਗਟ ਸਿੰਘ ਹੋਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਜਲਦੀ ਜਾ ਰਹੇ ਨੇ। ਆਪਾਂ ਵੀ ਵੈਸੇ ਗੱਲ ਕਰਦੇ ਸਾਂ ਕਿ ਇਹਨਾਂ ਦੀ ਜਗ੍ਹਾ ਬੀਬਾ ਜੀ ਕੋਈ ਆ ਸਕਦੇ ਆ, ਤਿਆਰੀ ਤਾਂ ਐਸੀ ਹੋ ਰਹੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਪ੍ਰਗਟ ਸਿੰਘ ਤੇ ਕਹਿ ਰਹੇ ਕਿ ਇਹਨਾਂ ਦਾ ਆਖਰੀ ਸੈਸ਼ਨ ਹੈ, ਤੇ ਆਖਰੀ ਸੈਸ਼ਨ ਦੇ ਵਿੱਚ ਜੇ ਮੰਨ ਲਿਆ ਜਾਵੇ ਕਿ ਆਖਰੀ ਸੈਸ਼ਨ ਹੈ, ਮੰਤਰੀ ਮੰਡਲ ਚ ਜਾਣ ਨੂੰ ਫਿਰਦੇ ਨੇ, ਤਾਂ ਫਿਰ ਤੇ ਕਿਤੇ ਨਾ ਕਿਤੇ ਗੁਰਪ੍ਰੀਤ ਜੀ ਬਾਈ ਇਹਨਾਂ ਨੂੰ ਸਗੋਂ ਫਰਾਕ ਦਿਲੀ ਨਾਲ ਕੰਮ ਕਰਨਾ ਚਾਹੀਦਾ ਸੀ। ਤਾਂ ਬਹਰਹਾਲ ਇਹ ਬਿਲਕੁਲ ਵੱਡਾ ਮੁੱਦਾ ਬਣ ਗਿਆ। ਤੇ ਦੂਜੇ ਪਾਸੇ ਅੱਜ ਪਰਾਲੀ ਦਾ ਮੁੱਦਾ ਉੱਠਿਆ ਜੀ, ਇਹਦੇ ਤੇ ਸਵਾਲ ਪੁੱਛਿਆ ਗਿਆ ਸੀਗਾ ਫਤਿਹਗੜ੍ਹ ਸਾਹਿਬ ਤੋਂ ਮੋਹਾਲੀ ਰੋਡ ਜਿਹੜੀ ਹੈ ਉਹਦੇ ਤੇ ਈਟੀਓ ਸਾਹਿਬ ਨੇ ਜਵਾਬ ਦਿੱਤਾ। ਮਤਲਬ ਕਿ ਇਸ ਤਰ੍ਹਾਂ ਕੁਝ ਮੁੱਦਿਆਂ ਦੀ ਗੱਲ ਤੇ ਹੋਈ ਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਕੁਝ ਮੁੱਦਿਆਂ ਤੇ ਗੱਲ ਹੋਈ ਆ। ਪਰ ਜਿਵੇਂ ਮੈਂ ਕਿਹਾ ਕਿ ਗੱਲ ਸਿਮਟ ਉੱਥੇ ਜਾ ਕੇ ਜਾਂਦੀ ਆ ਜਦੋਂ ਰੌਲਾ ਕੋਈ ਵੱਡਾ ਬਣ ਜਾਂਦਾ, ਜਦੋਂ ਆਪੋਜੀਸ਼ਨ ਇਹ ਕਹਿੰਦੀ ਹੈ ਕਿ ਸਾਨੂੰ ਟਾਈਮ ਹੀ ਨਹੀਂ ਦਿੰਦੇ, ਤਾਂ ਫਿਰ ਮਾਮਲਾ ਤਾਂ ਉੱਥੇ ਆ ਕੇ ਉਲਝ ਜਾਂਦਾ ਜਿਵੇਂ ਕੱਲ ਟਰਾਲੀਆਂ ਤੇ ਉਲਝ ਗਿਆ। ਕੱਲ ਇਹੀ ਮਾਮਲਾ ਵੱਡਾ ਬਣ ਗਿਆ ਨਾ ਜੀ, ਮੁੱਦੇ ਕੱਲ ਵੀ ਵਿਚਾਰੇ ਸੀ। ਮੈਂ ਨਹੀਂ ਕਹਿੰਦਾ ਕਿ ਉੱਥੇ ਕੰਮ ਨਹੀਂ ਹੁੰਦਾ, ਕਿ ਬੇਕਾਰ ਬੈਠੇ ਨੇ, ਚਲੋ ਸੈਸ਼ਨ ਛੋਟਾ ਵੱਡਾ ਉਹਦੇ ਤੇ ਕਿੰਤੂ ਪਰੰਤੂ ਕੀਤਾ ਜਾ ਸਕਦਾ ਆ। ਪਰੰਤੂ ਗੱਲ ਇਹ ਆ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਉੱਥੇ ਕੰਮ ਨਹੀਂ ਕਰਦੇ, ਕੰਮ ਕਰਦੇ ਆ। ਪਰ ਜਦੋਂ ਇਸ ਤਰ੍ਹਾਂ ਦੀ ਕੰਟਰੋਵਰਸੀ ਹੋ ਜਾਂਦੀ, ਇਸ ਤਰ੍ਹਾਂ ਦੇ ਵਿਵਾਦ ਹੋ ਜਾਂਦੇ, ਜਿਵੇਂ ਅੱਜ ਜਗਰਾਉਂ ਦੇ ਵਿੱਚ ਸੇਮ ਦਾ ਮੁੱਦਾ ਉੱਠਿਆ, ਉਹਦੇ ਤੇ ਜਵਾਬ ਦਿੱਤਾ ਮੰਤਰੀ ਸਾਹਿਬ ਨੇ। ਫਿਰ ਜੇ ਆਪਾਂ ਵੇਖੀਏ ਕਿ ਗਿੱਦੜਬਾਹਾ ਦੇ ਛੱਪੜ ਤੁਹਾਨੂੰ ਪਤਾ ਪੂਰੇ ਪੰਜਾਬ ਦੀ ਕਿਸ ਤਰ੍ਹਾਂ ਦੇ ਗੰਦੇ ਹੋਏ ਪਏ ਨੇ, ਇਹਦੇ ਤੇ ਜਵਾਬ ਦਿੱਤਾ। ਡਾਕਟਰ ਬਲਵੀਰ ਸਿੰਘ ਨੇ ਵੀ ਕੁਝ ਸਿਹਤ ਮਸਲਿਆਂ ਤੇ ਜਵਾਬ ਦਿੱਤਾ। ਖਾਸ ਤੌਰ ਤੇ ਤੁਸੀਂ ਦੇਖੋਗੇ ਤੇ ਇਹਨਾਂ ਦੇ ਹੀ ਇੱਕ ਵਿਧਾਇਕ ਨੇ ਸਵਾਲ ਚੁੱਕਿਆ ਕਿ ਮੋਗਿਆਂ ਨਾਲ ਵਿਤਕਰਾ ਕਿਉਂ, ਕਿਉਂਕਿ ਮਲੇਰਕੋਟਲਾ ਨੂੰ ਨਵੇਂ ਡਾਕਟਰਾਂ ਦੇ ਵਿੱਚੋਂ ਤੁਸੀਂ ਦੇ ਰਹੇ ਹੋ 28, ਛੋਟਾ ਜਿਹਾ ਜ਼ਿਲ੍ਹਾ, ਤੇ ਸਾਡੇ ਮੋਗੇ ਨੂੰ ਦੇ ਰਹੇ ਹੋ 4। ਇੰਟਰਸਟਿੰਗ ਹੈ ਨਾ, ਕੋਈ ਆਪਣੇ ਇਲਾਕੇ ਵਾਸਤੇ ਬੋਲ ਰਿਹਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਚਾਹੇ ਉਹ ਸੱਤਾਧਾਰੀ ਆ ਚਾਹੇ ਉਹ ਵਿਰੋਧੀ ਧਿਰ ਦਾ, ਤਾਂ ਉਹਨੇ ਰਿਪਰੈਜ਼ੈਂਟ ਆਪਣੇ ਹਲਕੇ ਨੂੰ ਕਹਿਣਾ, ਹਲਕੇ ਨੂੰ ਕਰਨਾ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ, ਬਹੁਤ ਮੈਂ ਕਹੂੰਗਾ ਕਿ ਪਾਏਦਾਰ ਗੱਲ ਕੀਤੀ ਹੈ ਤੁਸੀਂ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰੇ ਮੁੱਦੇ ਤਾਂ ਉੱਠੇ ਆ, ਪਰ ਬਾਵਜੂਦ ਇਸ ਦੇ ਜਿਵੇਂ ਤੁਸੀਂ ਗੱਲ ਫੜੀ ਆ ਕਿ ਇਹ ਮੁੱਦਾ ਵੱਡਾ ਬਣ ਗਿਆ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲਾ, ਕਿ ਭਾਈ ਤੁਸੀਂ ਆਪੋਜੀਸ਼ਨ ਨੂੰ ਬੋਲਣ ਕਿਉਂ ਨਹੀਂ ਦੇ ਰਹੇ। ਇਹ ਗਲਤ ਗੱਲ ਹੈ ਜੀ। ਮੇਰਾ ਮੰਨਣਾ ਹੈ ਕਿ ਜੇ ਸਪੀਕਰ ਸਾਹਿਬ ਇਸ ਪਦਵੀ ਤੇ ਪਹੁੰਚਿਆ ਤਾਂ ਫਿਰ ਉਸ ਪਦਵੀ ਦੇ ਨਾਲ ਨਿਆਂ ਸੰਗਤ ਕੰਮ ਹੋਣਾ ਚਾਹੀਦਾ ਜੀ। ਜੀ ਹੁਣ ਤਾਂ ਉਹਨਾਂ ਦੀਆਂ ਕਲਿੱਪਸ ਵੀ ਵਾਇਰਲ ਕੀਤੀਆਂ ਜਾ ਰਹੀਆਂ ਨੇ। ਜਦੋਂ ਕਿ ਉਹ ਬਣੇ ਸੀ ਸਪੀਕਰ, ਉਹਨਾਂ ਨੂੰ ਨਿਯੁਕਤ ਕੀਤਾ ਹੀ ਗਿਆ ਸੀ, ਉਦੋਂ ਦੀਆਂ ਜਿਹੜੀਆਂ ਉਹਨਾਂ ਨੇ ਇੰਟਰਵਿਊਜ਼ ਦਿੱਤੀਆਂ ਨੇ ਉਹ ਵੀਡੀਓ ਕੱਟ ਕੇ ਲੋਕ ਪਾਈ ਜਾਂਦੇ ਨੇ ਕਿ ਬਰਾਬਰ ਦਾ ਟਾਈਮ ਮਿਲੂਗਾ। ਹਾਲਾਂਕਿ ਮੈਂ ਕੋਸ਼ਿਸ਼ ਕਰੂੰਗਾ ਕਿ ਓਪੋਜੀਸ਼ਨ ਨੂੰ ਵੱਧ ਸਮਾਂ ਦਿੱਤਾ ਜਾਵੇ ਤਾਂ ਕਿ ਸਾਡੀਆਂ ਗਲਤੀਆਂ ਦਾ ਪਤਾ ਲੱਗਣ। ਪਰ ਚਲੋ ਅੱਗੇ ਚੱਲਦੇ ਹਾਂ। ਗਲਤੀਆਂ ਤਾਂ ਇੱਥੇ ਮੋਦੀ ਸਾਹਿਬ ਨਹੀਂ ਆਪਣੀਆਂ ਸੁਣਦੇ, ਉਹ ਵੀ ਪੈਰੋਡੀ ਤੇ ਕਾਰਵਾਈ ਕਰ ਦਿੰਦੇ ਨੇ। ਨਹੀਂ ਪਿਛਲੇ ਦਿਨ ਹੀ ਸ਼ੋਲੇ ਫਿਲਮ ਜਿਹੜਾ ਉਹਨਾਂ ਨੇ ਪੋਡਕਾਸਟ ਕੀਤਾ ਹੈ ਮੋਦੀ ਸਾਹਿਬ ਨੇ, ਉਹਦੇ ਚ ਤਾਂ ਉਹ ਕਹਿੰਦੇ ਆ ਕਿ ਬਈ ਉਹਦੇ ਚ ਤੇ ਇੱਕ ਮਤਲਬ ਕਿ ਉਹ ਸ਼ਾਇਦ ਕੋਈ, ਚਲੋ ਪਤਾ ਨਹੀਂ, ਕੋਈ ਧਾਰਮਿਕ ਕੋਈ ਪੰਕਤੀ ਦਾ ਵੀ ਹਵਾਲਾ ਦੇ ਕੇ ਕਹਿੰਦੇ ਕਿ ਆਲੋਚਨਾ ਦਾ ਤਾਂ ਸਵਾਗਤ ਹੋਣਾ ਚਾਹੀਦਾ। ਆਲੋਚਨਾ, ਪਰ ਉਹਨਾਂ ਦੀ ਆਲੋਚਨਾ ਜਿਹੜੀ ਹੈ ਕਰਨ ਵਾਲੇ ਕਿੰਨੇ ਕੁ ਬਚੇ ਇਸ ਮੁਲਕ ਦੇ ਵਿੱਚ, ਸਭ ਨੂੰ ਪਤਾ। ਤੇ ਉਹਨਾਂ ਦੀ ਆਲੋਚਨਾ ਕਰਨ ਵਾਲਿਆਂ ਦਾ ਹਾਲ ਕੀ ਹੁੰਦਾ, ਹਸ਼ਰ ਕੀ ਹੁੰਦਾ। ਨਿਊਜ਼ ਕਲਿੱਕ ਤੋਂ ਲੈ ਕੇ ਤੇ ਬਹੁਤ ਵੱਡੇ ਜਿਹੜੇ ਕਵੀ ਵਿਦਵਾਨ ਉਹ ਜੇਲ੍ਹਾਂ 'ਚ ਸੜਾ ਦਿੱਤੇ ਗਏ ਨੇ ਜੀ। ਤਾਂ ਇਹੀ ਆ, ਕਹਿੰਦੇ ਤੇ ਇਹ ਵੀ ਨੇ। ਤੇ ਕਦੇ ਸਪੀਕਰ ਸਾਹਿਬ ਨੇ ਬੋਲਿਆ ਜਦੋਂ ਪੱਤਰਕਾਰਾਂ ਨੂੰ ਚੁੱਕ ਕੇ ਜੇਲ੍ਹਾਂ 'ਚ ਸੁੱਟ ਦਿੰਦੇ ਨੇ, ਇਹ ਰਾਤੋਂ ਰਾਤ ਥਾਣਿਆਂ 'ਚ ਬੰਦ ਕਰ ਦਿੰਦੇ ਆ। ਉਦਾਂ ਮੈਂ ਤੁਹਾਨੂੰ ਇੱਕ ਹੋਰ ਅੰਦਰ ਦੀ ਗੱਲ ਦੱਸ ਦੇਵਾਂ ਕਿ ਪੱਤਰਕਾਰਾਂ ਤੇ ਇੱਕ ਫਾਈਨਲ ਅਸਾਲਟ ਕਰੇਗੀ ਇਹ ਸਰਕਾਰ। ਬਚ ਕੇ ਰਹਿਣਾ ਚਾਹੀਦਾ, ਬਚ ਕੇ ਰਹਿਣਾ ਰੇ ਬਾਬਾ, ਬਚ ਕੇ। ਜੀ ਆਪਾਂ ਤਾਂ ਭੁਗਤੀ ਜਾਂਦੇ ਆ। ਸੋ ਅੱਗੇ ਚੱਲਦੇ ਆ ਜੀ ਅਗਲੀ ਖਬਰ ਦੇ ਉੱਪਰ। ਸੋ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਨੂੰ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜੀ। ਕੀ ਹੈ ਵੀਰਵਾਰ? ਹਾਂਜੀ ਦੇਖੋ, ਗੱਲ ਇਹ ਆ ਕਿ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਨੂੰ ਮੁੜ 3 ਦਿਨ ਦੇ ਰਿਮਾਂਡ ਤੇ ਲੈ ਲਿਆ ਗਿਆ। ਪਰ ਮੈਨੂੰ ਮਤਲਬ ਕਿ ਇਸ ਦਾ ਅਦਾਲਤ ਤੇ ਵੀ ਕਈ ਵਾਰ ਨਾ ਥੋੜਾ ਹੁੰਦਾ ਹੀ ਆ ਕਿ ਬਈ 4 ਦਿਨ ਦਾ ਰਿਮਾਂਡ ਕਿਹਾ ਗਿਆ ਕਿ 2 ਸਾਲ ਪਹਿਲਾਂ ਵਾਲੀਆਂ ਉਹ ਚੀਜ਼ਾਂ ਬਰਾਮਦ ਕਰਨੀਆਂ, ਬਈ 4 ਦਿਨਾਂ 'ਚ ਬਰਾਮਦ ਨਹੀਂ ਹੋਈਆਂ, 3 ਦਿਨਾਂ 'ਚ ਕੀ ਕਰੋਗੇ। ਤਾਂ ਮਤਲਬ ਕਿ ਇੱਕ ਨਾ ਫਾਰਮੈਲਿਟੀ ਹੁੰਦੀ ਆ, ਖਿੱਚਿਆ ਜਾਂਦਾ ਰਿਮਾਂਡ ਨੂੰ ਕਿ ਬਈ ਇਸ ਸਰਕਾਰ ਦੇ ਵਿੱਚ ਬੜਾ ਸੀਰੀਅਸਲੀ ਲਿਆ ਜਾ ਰਿਹਾ। ਇਹ ਨਾ ਮਤਲਬ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਈ ਕੇਸਾਂ ਦੇ ਵਿੱਚ, ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਵੀ ਬਹੁਤ ਖੜਕੇ ਦੜਕੇ ਦੇ ਨਾਲ ਬੰਦੇ
ਕੀਤੇ ਜਾਂਦੇ ਆ, ਬੜਾ ਹਾਈਲਾਈਟ ਕੀਤਾ ਜਾਂਦਾ, ਸਨਸਨੀਖੇਜ਼ ਤਰੀਕੇ ਨਾਲ ਪੇਸ਼ ਕੀਤਾ ਜਾਂਦਾ, ਪਰ ਬਾਅਦ ਦੇ ਵਿੱਚ ਉਹ ਮੁਕੱਦਮੇ ਡਿੱਗ ਪੈਂਦੇ ਨੇ। ਤਾਂ ਹੁਣ ਵੀ ਇਹਦੇ ਵਿੱਚ ਮਤਲਬ ਮੇਰੇ ਖਿਆਲ ਦੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਦੀ ਤਾਂ ਕਈ ਬੰਦੇ ਸ਼ਾਦੀ ਭਰਦੇ ਕਿ ਉਦੋਂ ਉਹ ਅਜ ਨਾਲੇ ਹੈ ਹੀ ਨਹੀਂ ਸੀਗਾ, ਹਿਸਾਬ ਲਾ ਲਓ। ਤੇ ਜਾਂਚ ਤਾਂ ਸਗੋਂ ਪੁਲਿਸ ਨੂੰ ਇਸ ਗੱਲੋਂ ਕਰਨੀ ਚਾਹੀਦੀ ਹੈ ਕਿ ਇਹਨਾਂ ਸੱਤਾਂ ਚੋਂ ਕੌਣ ਕੌਣ ਸੀਗਾ ਉਦੋਂ। ਤੇ ਦੂਜੀ ਗੱਲ ਜਿਹੜੀ ਆ ਕਿ ਭਾਈ ਹੁਣ ਵੈਪਨ 2 ਸਾਲ ਦੇ ਕਿੱਥੇ ਪਏ ਆ, ਮੋਬਾਈਲ 2 ਸਾਲ ਦੇ ਕਿੱਥੇ ਪਏ ਹੋਣਗੇ, ਸਮਝੋ ਬਾਹਰ ਹੈ। ਜ਼ਿਆਦਾਤਰ ਦੇ ਮੋਬਾਈਲ ਤੇ ਤੁਹਾਡੇ ਕੋਲ ਹੀ ਹੋਣਗੇ ਨਾ ਜਦੋਂ ਤੁਸੀਂ ਅਰੈਸਟ ਕੀਤੇ ਨੇ, NSA ਲਾਇਆ, ਤਾਂ ਸਮਝੋ ਬਾਹਰ ਹੈ। ਚਲੋ ਖੈਰ ਠੀਕ ਆ, ਇਹਨਾਂ ਨੇ ਫਾਰਮੈਲਿਟੀ ਕਰ ਦਿੱਤੀ ਆ। ਹੁਣ ਨਹੀਂ ਮੈਨੂੰ ਲੱਗਦਾ ਰਿਮਾਂਡ ਮਿਲੇਗਾ, ਜੇ ਮਿਲੇਗਾ ਤੇ 1 ਅੱਧ ਦਿਨ ਦਾ ਹੀ ਮਿਲੇਗਾ, ਵੱਧ ਤੋਂ ਵੱਧ ਮੈਕਸਿਮਮ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ, ਅੱਜ ਇੱਕ ਹੋਰ ਜਿਹੜੇ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਬੰਦੀ ਵਰਿੰਦਰ ਸਿੰਘ ਵਿੱਕੀ, NSA ਉਹਦਾ ਵੀ ਖਤਮ ਹੋ ਗਿਆ। ਤਾਂ ਹੁਣ ਪਪਲਪ੍ਰੀਤ ਸਿੰਘ ਤੇ ਅਮਰਤਪਾਲ ਸਿੰਘ 2 ਰਹਿ ਗਏ ਨੇ। ਤਾਂ ਦੇਖੋ ਹੁਣ ਉਹਨਾਂ ਦਾ NSA ਜਿਹੜਾ ਹੈ ਨਾ, ਉਹਦੇ ਬਾਰੇ ਅੱਜ DSP ਜਿਹੜੇ ਲਿਆਏ ਸਨ ਇਹਨਾਂ ਨੂੰ ਪੇਸ਼ ਕਰਨਾ, ਮਾਫ ਕਰਨਾ ਜੇ ਮੈਂ ਗਲਤ ਨਹੀਂ, ਤਾਂ DSP ਲੱਗਦੇ ਸੀਗੇ, ਮੈਂ ਬਾਈਟ ਦੇਖੀ ਆ, ਉਹਨਾਂ ਨੇ ਅੱਜ ਸੰਕੇਤਕ ਪੁਸ਼ਟੀ ਕਰ ਦਿੱਤੀ ਆ। ਉਹਨਾਂ ਨੇ ਕਿਹਾ ਕਿ ਦੇਖੋ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ ਮਿਆਦ ਹੈ NSA ਦੀ, ਉਹ ਹੈਗੀ ਆ 22 ਅਪ੍ਰੈਲ ਦੀ, ਤੇ 22 ਅਪ੍ਰੈਲ ਤੋਂ ਬਾਅਦ ਅਮਰਤਪਾਲ ਸਿੰਘ ਨੂੰ ਵੀ ਲਿਆਂਦਾ ਜਾ ਸਕਦਾ, ਐਸਾ ਡਿਪਟੀ ਨੇ ਬਿਆਨ ਦਿੱਤਾ ਹੈ। ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੀ ਦਿਨ ਭਰ ਦੀ ਇਸ ਖਬਰ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਨਿਕਲੀ ਆ ਕਿ ਸੰਕੇਤਕ ਤੌਰ ਤੇ ਪੁਲਿਸ ਅਫੀਸ਼ੀਅਲ ਵੀ ਕਹਿ ਰਹੇ ਆ ਕਿ ਅਮਰਤਪਾਲ ਸਿੰਘ ਨੂੰ ਸ਼ਾਇਦ ਨੈਕਸਟ ਮੰਥ ਜਿਹੜਾ ਹੈ NSA ਦਾ ਜਿਹੜਾ ਖਾਤਮਾ ਕਰਕੇ ਪੰਜਾਬ 'ਚ ਲਿਆਂਦਾ ਜਾ ਸਕਦਾ। ਜੀ, ਸੋ ਡਾਕਟਰ ਮੰਤਰੀ ਜਿਹੜੇ ਰਵਜੋਤ ਸਿੰਘ ਹੁਣੀ ਨੇ, ਖਾਸ ਤੌਰ ਤੇ ਮੇਰੇ ਏਰੀਏ ਤੋਂ ਆਉਂਦੇ ਨੇ, ਪਰ ਚਲੋ ਦਰਸ਼ਨ ਤਾਂ ਇਹਨਾਂ ਦੇ ਕਦੀ ਨਹੀਂ ਕੀਤੇ, ਪਰ ਇਹਨਾਂ ਦੇ ਖਿਲਾਫ ਹੈਨਰੀ ਸਾਹਿਬ ਨੇ ਸ਼ਿਕਾਇਤ ਦਿੱਤੀ ਹੈ। ਇਹਨਾਂ ਦੇ ਕੋਲ ਹੀ ਜਿਹੜਾ ਸਥਾਨਕ ਸਰਕਾਰਾਂ ਵਾਲਾ ਮਹਿਕਮਾ ਵੀ ਸ਼ਾਇਦ ਇਹਨਾਂ ਕੋਲ ਹੀ ਹੈ ਜੀ, ਕੀ ਹੈ ਸ਼ਿਕਾਇਤ? ਹਾਂਜੀ ਦੇਖੋ, ਉਹਨਾਂ ਨੇ ਕੋਈ ਜਵਾਬ ਮੰਗਿਆ ਸੀਗਾ ਹੈਨਰੀ ਸਾਹਿਬ ਨੇ, ਇਹਨਾਂ ਦਾ ਜਿਹੜਾ ਜਵਾਬ ਆ ਉਹ ਉਹਦੇ ਤੋਂ ਅਸੰਤੁਸ਼ਟ ਆ, ਬਲਕਿ ਉਸਨੂੰ ਇਹ ਗਲਤ ਕਰਾਰ ਦੇ ਰਹੇ ਆ। ਤੇ ਤੁਹਾਨੂੰ ਪਤਾ ਹੈ ਨਾ ਕਿ ਕਿਸੇ ਵੀ ਜਿਹੜਾ ਵਿਧਾਨਕਾਰ ਆ ਜਾਂ ਲੋਕ ਸਭਾ ਦਾ ਮੈਂਬਰ ਹੈ, ਰਾਜ ਸਭਾ ਦਾ ਮੈਂਬਰ ਹੈ, ਤੇ ਉਹਦੇ ਵਿਸ਼ੇਸ਼ ਅਧਿਕਾਰ ਹੁੰਦੇ ਆ, ਉਹਨਾਂ ਦਾ ਹਨਨ ਨਹੀਂ ਕੀਤਾ ਜਾ ਸਕਦਾ। ਤਾਂ ਇਹਨਾਂ ਨੇ ਸ਼ਿਕਾਇਤ ਦਿੱਤੀ ਆ ਵਿਸ਼ੇਸ਼ ਅਧਿਕਾਰ ਉਲੰਘਣਾ ਦੀ, ਕਿ ਇਹਨਾਂ ਨੇ ਗਲਤ ਜਵਾਬ ਦਿੱਤਾ। ਤਾਂ ਕੋਈ ਵੀ ਵਿਧਾਨਕਾਰ, ਕੋਈ ਵੀ ਸੰਸਦ ਮੈਂਬਰ ਗਲਤ ਜਾਣਕਾਰੀ ਨਹੀਂ ਦੇ ਸਕਦਾ। ਤਾਂ ਇਹਦੇ 'ਚ ਹੁਣ ਜੋ ਵਿਸ਼ੇਸ਼ ਅਧਿਕਾਰ ਕਮੇਟੀ ਆ ਉਹਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਆ ਬਾਵਾ ਹੈਨਰੀ ਵੱਲੋਂ ਕਿ ਭਾਈ ਮੰਤਰੀ ਸਾਹਿਬ ਨੇ ਜਵਾਬ ਹੀ ਗਲਤ ਦੇ ਦਿੱਤਾ। ਦੇਖੋ ਸਰਕਾਰ 'ਚ ਕੀ ਹੋ ਰਿਹਾ। ਪਰ ਮੈਂ ਤੇ ਇੱਕ ਚੀਜ਼ ਤੋਂ ਹੋਰ ਹੈਰਾਨ ਰਹਿ ਗਿਆ ਜੀ। ਕੱਲ ਗਿਆਸਪੁਰਾ ਸਾਹਿਬ ਇਹਨਾਂ ਦੇ ਹੈਗੇ ਆ ਨਾ ਵਿਧਾਇਕ, ਅਕਸਰ ਚਰਚਾ ਦਾ ਕੇਂਦਰ ਰਹਿੰਦੇ ਨੇ, ਉਹ ਕਹਿੰਦੇ ਜੀ ਕਿ ਜੱਗੂ ਭਗਵਾਨਪੁਰੀਆ ਨੂੰ ਸਰਕਾਰ ਨੇ ਅਸਮ ਭੇਜਿਆ, ਕਿ ਪਹਿਲਾਂ ਇੱਥੇ ਬਰਥਡੇ ਮਨਾਉਂਦਾ ਹੁੰਦਾ ਸੀ, ਅਸੀਂ ਵੇਖ ਲਓ ਕਿੱਥੇ ਭੇਜਤਾ। ਤੇ ਕਮਾਲ ਦੀ ਗੱਲ ਇਹ ਆ ਕਿ ਆਪ ਖੁਦ ਇਹਨਾਂ ਦੇ ਬਠਿੰਡੇ ਦੇ ਜੇਲ੍ਹ ਸੁਪਰੀਡੈਂਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਜੱਗੂ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਲੈ ਕੇ ਗਿਆ, NCB ਲੈ ਕੇ ਗਿਆ। ਤੇ ਵਿਚਲੀ ਗੱਲ ਤੇ ਇਹ ਆ ਕਿ ਜੱਗੂ ਭਗਵਾਨਪੁਰੀਏ ਤੋਂ ਦੁਖੀ ਕੁਝ ਮਾਝੇ ਦੇ ਕਾਰੋਬਾਰੀ ਦੱਸਦੇ ਆ ਭਾਰਤੀ ਜਨਤਾ ਪਾਰਟੀ ਕੋਲ ਰੋਏ ਤੇ ਗੱਲ ਕੇਂਦਰ ਤੱਕ ਪਹੁੰਚੀ ਆ। ਵਿੱਚੋਂ ਗੱਲ ਤੇ ਇਹ ਵੀ ਸੁਣਨ ਨੂੰ ਮਿਲੀ, ਕਿਉਂਕਿ ਦੇਖੋ ਜੱਗੂ ਭਗਵਾਨਪੁਰੀਏ ਦਾ ਕੋਈ ਮੰਨੇ ਨਾ ਮੰਨੇ, ਉਹਦਾ ਇਨਫਲੂਐਂਸ ਬਹੁਤ ਆ ਉਹਦੇ ਮਾਝੇ ਦੇ ਵਿੱਚ। ਇਨਫਲੂਐਂਸ ਮਤਲਬ ਕਿ ਰਾਜਨੀਤੀ 'ਚ ਵੀ ਇਹ ਗੱਲਾਂ ਰਾਜਨੀਤੀ ਦੇ ਵਿੱਚ ਅੱਗੇ ਆ ਚੁੱਕੀਆਂ ਔਨ ਦਾ ਰੈਕਾਰਡ। ਤਾਂ ਖੈਰ ਗੱਲ ਜਿਹੜੀ ਕਰਦੇ ਨੇ ਸੁੱਖੀ ਰੰਧਾਵਾ ਹੁਣੀ ਵੀ ਇਹਨਾਂ ਦਾ ਜ਼ਿਕਰ ਕਰਦੇ ਨੇ ਜਦੋਂ ਕਹਿੰਦੇ ਨੇ ਕਿ ਇਨਫਲੂਐਂਸ ਕੀਤੀ ਜਾ ਰਹੀ ਹੈ ਮੇਰੇ ਏਰੀਏ 'ਚ। ਬਿਲਕੁਲ ਉਹ ਦੋਸ਼ ਲੱਗ, ਮੈਂ ਤਾਂ ਹੀ ਕਹਿ ਰਿਹਾ ਨਾ ਕਿ ਜੱਗੂ ਭਗਵਾਨਪੁਰੀਏ ਦੇ ਅੱਗੇ ਵੀ ਇਹਨਾਂ ਗੱਲਾਂ ਨੂੰ ਲੈ ਕੇ ਚਰਚੇ ਛਿੜੇ ਨੇ। ਸੋ ਇਸ ਕਰਕੇ ਇਹ ਦੇਖ ਲਓ, ਇਹਨੂੰ ਪ੍ਰਾਪਤੀ ਗਿਣ ਗਏ ਸੰਸਦ ਸਦਨ ਦੇ ਵਿੱਚ ਖੜ ਕੇ, ਜਦ ਕਿ ਇਹਨਾਂ ਦਾ ਹੀ ਆਪਣਾ ਕਹਿ ਲਓ ਕਿ ਸੁਪਰੀਡੈਂਟ ਕਹਿ ਰਿਹਾ ਕਿ ਬਈ ਉਹ NCB ਵਾਲੇ ਆਏ ਆ ਤਾਂ ਉਹ ਆਪਣੀ ਹਿਰਾਸਤ ਦੇ ਵਿੱਚ ਲੈ ਗਏ। ਤਾਂ ਸਗੋਂ ਇਹ ਤੇ ਮਾਨ ਸਰਕਾਰ ਵਾਸਤੇ ਬੜਾ ਬੇਸ਼ਰਮੀ ਵਾਲਾ ਕੰਮ ਆ ਨਾ ਕਿ ਇਹਨਾਂ ਦੀਆਂ ਜੇਲ੍ਹਾਂ ਦੇ ਵਿੱਚੋਂ ਕੋਈ ਡਰੱਗ ਨੈਟਵਰਕ ਆਪਰੇਟ ਕਰ ਰਿਹਾ ਤੇ NCB ਕਹਿੰਦਾ ਕਿ ਅਸੀਂ ਲੈ ਕੇ ਚੱਲੇ, ਇਹ ਉਹਨੂੰ ਪ੍ਰਾਪਤੀ ਦੱਸ ਰਿਹਾ। ਦੇਖੋ ਕਮਾਲ ਦੀ ਗੱਲ ਹੈ ਨਾ। ਇਹ ਤਾਂ ਹੈ, ਕਮਾਲ ਦੀ ਗੱਲ ਤਾਂ ਇਹਦੇ ਵਿੱਚ ਹੈ ਹੀ ਕਿ ਕਿਸ ਤਰੀਕੇ ਦੇ ਨਾਲ ਜਿਹਨੂੰ ਇਹ ਇੱਕ ਤਰੀਕੇ ਨਾਲ ਮੰਦਰ ਕਹਿੰਦੇ ਨੇ ਤੇ ਉੱਥੇ ਹੀ ਅੰਦਰ ਖੜ ਕੇ ਝੂਠ ਵੀ ਬੋਲੀ ਜਾਂਦੇ ਨੇ। ਪਵਿੱਤਰ ਸਦਨ ਸੰਧਵਾ ਸਾਹਿਬ ਪਵਿੱਤਰ ਸਦਨ ਕਹਿੰਦੇ ਆ। ਸੰਧਵਾ ਸਾਹਿਬ ਦਾ ਤਾਂ ਬਹੁਤਾ ਸਮਾਂ ਇਹੀ ਕਹਿੰਦੇ ਆ ਲੰਘ ਜਾਂਦਾ ਵੀ ਭਾਈ
मेरे वाल देख के गल करो, इधर इधर मैनू जवाब दिओ, उधर नहीं। बैठो सो बैठो चैनल तुसी ही बैठो खत्म। बैठो 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 बड़ा कई बार रोचक एवें जी ਐ ਵੀ ਕਹਿੰਦੇ ਆ ਅਗਲੀ ਆਈਟਮ जी जी, ਹਾਸਾ ਨਿਕਲ अगली ਜਾਂਦਾ आइटम ये ਤੁਸੀਂ छणकाटा ਵੀ ਕਰੋ चलता जी। ਤੁਸੀਂ ਵੀ ਕਰੋ ਅਗਲੀ ਆਈਟਮ ਜੀ ਆਖਰੀ ਆਖਰੀ ਖਬਰ ਤੇ ਚੱਲਦੇ ਆ, ਸਾਡੇ ਲਈ ਆਈਟਮ ਨਹੀਂ ਆ। ਤੇ ਜੱਜ ਦੇ ਘਰੋਂ ਜਿਹੜਾ ਨੋਟਾਂ ਵਾਲਾ ਮਾਮਲਾ ਆਇਆ ਸੀ, ਘਰੇ ਅੱਗ ਲੱਗਣ ਤੋਂ ਬਾਅਦ ਨੋਟ ਮਿਲੇ ਸੀ ਤੇ ਉਹਦੇ 'ਚ ਜਾਂਚ ਤੇਜ਼ ਕੀਤੀ ਗਈ ਹੈ। ਅੱਜ ਤਾਂ ਬਾਰ ਐਸੋਸੀਏਸ਼ਨ ਵਾਲੇ ਵੀ ਖਾਸੇ ਨਾਰਾਜ਼ ਨਜ਼ਰ ਆ ਰਹੇ ਸੀ। देखो जज साहब कसूते कर गए ने जस्टिस वर्मा, वो जो मर्जी कह रहे हैं कि मैं इत्थे नहीं सीगा, मेरे नाल साजिश हो गई है वगैरह वगैरह वगैरह, पर वो नोट कित्थों आए आ ये हुण किवें सिद्ध हो गए? बोरियां दियां बोरियां नोटां दियां सब किवें सिद्ध हो गए तुसीं दसो। अच्छा बड़े सवाल ने इहदे विच, जे आपां देखीए जांच ते चलो शुरू हो गई, हुण जांच दा की सिट्टा निकलदा आपां इंतजार करांगे, क्योंकि सुप्रीम कोर्ट दी निगरानी च मैं दुपहरे भी किते बोल रहा सीगा कि सुप्रीम कोर्ट इस मामले नूं ढिलाई नाल नहीं लवेगी, क्योंकि जे साजिश है तद भी वो बहुत खतरनाक मन्नेगी इसनूं, ते जे जज ने कुछ ऐसा वैसा किया तद भी वो रैत नहीं करनगे, क्योंकि जुडिशरी दी बदनामी दुनिया भर च है इस वेले। सो इस वास्ते क्योंकि खन्ना साहब भी तुहानूं पता पंजाबी पिछोकड़ है, उन्हां दा चीफ जस्टिस ऑफ इंडिया, वो भी तुक्की मिल दिंदे ने। उन्होंने वेख लो कि नाल दी नाल जांच पड़ताल वीडियो सब कुछ पब्लिक डोमेन च सुट दिता। कमाल कमाल, ये कमाल दा कदम सीगा जी। सब कुछ नाल दी नाल ही जनता दी कचहरी च ही उन्होंने आख्या रखांगे, साडी कचहरी ते चलो चलदी रहनी है। ते फिलहाल सवाल कई ने कि मान लो अग लगी रात नूं होली वाली रात मतलब कि 11:30 ते तां सूचना जिहड़ी जांदी आ वो सर जांदी अगले दिन 4:30 बजे, 17 घंटे। ये कमाल है ना। फिर वो नोटा वाला मलबा उत्थों चुक दिता। जज साहब कहते जो मैं आया तो उत्थे कख भी है नहीं सी, मैं तो नोट वेखे नहीं, वो कौन चुक के लै गया जी? बड़ा वड्डा सवाल। फिर वीडियोस किसने बनाई कि वो मोबाइल जब्त कर लै गए ने? बहुत गल्लां ने इस मामले दे विच। बाकी जिवें तुहानूं मैं दस्सिया ही आ कि ये मामला सुप्रीम कोर्ट किसी भी पक्ष तो ढिलाई दे नाल नहीं लवेगी, वो इहदे च सिकंजा पूरा कस के रहेगी। मैनूं लगदा है कि इस जज के खिलाफ जां ते परचा होएगा, मेरा मनना यह है, ते जां हो सकदा इंपीचमेंट तक भी ये मसला चला जाए, जां नहीं छुटनी। क्योंकि कहण नाल मतलब कि तथात्मक तौर पर कोई बंदा अपने आप नूं बेदोशा सिद्ध नहीं कर पाउंदा। सिद्ध करने वास्ते जी तुहानूं बहुत सारियां जदोजहद करनियां पैंदियां। ये इंडिया दी अदालतां तो जज भी वाकफ ने कि जदों तुसीं दोषी बन गए फिर खुद नूं बेदोशा सिद्ध करने लई सर कई बार ते पीढ़ियां लंघ जांदियां। जी, सो की ਇਹ ਲੱਗੀ ਹੋਈ ਘਰ ਦੇ ਵਿੱਚ ਅੱਗ ਤੇ ਮਿਲੇ ਹੋਏ ਸੜੇ ਨੋਟ ਹੁਣ ਇਤਿਹਾਸ ਰਚਣਗੇ? ਕਿਉਂਕਿ ਅੱਜ ਤੱਕ ਕੋਈ ਵੀ ਇੰਪੀਚਮੈਂਟ ਸਿਰੇ ਨਹੀਂ ਚੜੀ ਪੰਜਾਬ ਭਾਰਤ ਦੇ ਇਤਿਹਾਸ ਦੇ ਵਿੱਚ। ਸੋ ਵੇਖਦੇ ਹਾਂ ਬਣਦਾ ਕੀ ਹੈ। ਪਰ ਪ੍ਰੋਗਰਾਮ ਦਾ ਸਮਾਂ ਜੀ ਇੱਥੇ ਹੀ ਹੁੰਦਾ ਸਮਾਪਤ। ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਸੋ ਖਬਰ ਤੇ ਨਜ਼ਰ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।